कि दरमान ना ही दरमियान तू बिगड़ के बने दा कईयां ने दरमियान दस्या कईयां ने दरमियानी दस्या। अच्छा वो मैं एक बजुर्ग को पूछा भी किस तरह बंदा उन्हें कहा भी जो दरमान से ना ये जम्मू अमृतसर ਜਾਂ ਪਠਾਨਕੋਟ ਸਿਆਲਕੋਟ ਗੁਰਦਾਸਪੁਰ ਤਕਰੀਬਨ ਕਮੋ ਬੇਸ ਮਸ਼ਹੂਰ ਜਿਹੜੇ ਆਲੇ ਦੁਆਲੇ ਪਿੰਡ ਹਨ ਸ਼ਹਿਰ ਸਨ ਇਹਨਾਂ ਦੇ ਦਰਮਿਆਨ 'ਚ ਮਤਲਬ ਕਿ ਆਬਾਦ ਹੋਇਆ। ਉਹਨਾਂ ਦੱਸਿਆ ਕਿ ਦਰਮਾਨ ਜਿਹੜਾ ਸੀ ਨਾ ਸਾਬਕਾ ਦਰਮਾਨ ਜਿਹੜਾ ਸੀ ਨਾ ਉਸ ਵੇਲੇ ਵੀ ਜਿਹਨੀ ਕਿ ਐਡਾ ਕੁ ਮਸ਼ਹੂਰ ਸੀ ਮਾਰਕੀਟ ਕਿ ਰਿਆਸਤ ਜੰਮੂ 'ਚੋਂ ਵੀ ਲੋਕ ਜਿਹਨੇ ਬਹੁਤ ਸਾਰੇ ਪਿੰਡਾਂ ਦੇ ਲੋਕ ਇੱਥੇ ਖਰੀਦੋ ਫਰੋਖਤ ਵਾਸਤੇ ਆਉਂਦੇ ਹਨ। ਇੱਥੇ ਨਾਲਾ ਬਸੈਂਤਰ ਦੇ ਕੰਢੇ 'ਤੇ ਨਾ ਇੱਥੋਂ ਦਾ ਜਿਹੜਾ ਸੀ ਨਾ ਜਾਲਦਾਰ ਉਸ ਟਾਈਮ ਉਹ ਸੀ ਮਨਹਾਸ ਕਬੀਲੇ ਦਾ ਜਾਲਦਾਰ ਸੀ ਤੇ ਗਮਰੋਲੇ ਦਾ ਸੀ। ਅੱਛਾ ਤੇ ਉਹਨਾਂ ਨੇ ਫਤਿਹ ਸਿੰਘ ਤੇ ਨਸੀਬ ਸਿੰਘ ਉਹਨਾਂ ਨਾਲ ਹੁੰਦੇ ਰਹੇ ਹਨ। ਅੱਛਾ ਉਹਦੀ ਹਦੂਦ ਚ ਮੰਦਾ ਕੇ ਆਉਂਦੇ ਰਹੇ ਹਨ ਪਿੰਡ ਜਿਹੜੇ ਹਨ ਉਹ ਜਿਹੜੇ ਬਚਾਣ ਉਹ ਟਾਂਡੇ ਦਾ ਸਿੱਖ ਸੀ ਕਰਮ ਸਿੰਘ ਉਹਦਾ ਨਾਮ। ਵਾਹ ਤੇ ਉਹਨਾਂ ਮਸਾਂ ਉਹਦੀਆਂ ਬਚਾਣ ਟਾਂਡਾ ਸਾਡੇ ਨਾਲ ਪਿੰਡ ਅੱਗੇ ਬਾਰਡਰ ਤੇ ਬਿਲਕੁਲ ਉਹਦੀਆਂ ਬਚਾਣ ਇਹ ਮਿੱਠਾ ਉਹਦੇ ਬਿਲਕੁਲ ਆਪਾਂ ਦੱਖਣ ਵਾਲੀ ਸਾਈਡ ਤੇ ਇੱਕ ਉੱਥੇ ਬੌਲੀ ਹੁੰਦੀ ਸੀ ਉਹ ਆਮ ਤੌਰ ਤੇ ਹਨਾਲ ਦਾ ਰਸਤਾ ਉੱਥੋਂ ਨਹੀਂ ਜਾਂਦਾ ਰਿਹਾ ਅੱਗੇ ਫਿਰ ਹਨਾਲ ਸਿਆਲਕੋਟ ਇੱਕ ਬੌਲੀ ਸੀ ਪਰੇ ਗਮਰੋਲੇ ਦਾ ਰਸਤਾ ਨਿਕਲਦਾ ਰਿਹਾ ਤਾਂ ਅੱਗੇ ਮਲੇਕੋਟ ਨੂੰ ਜਾਂਦਾ ਰਿਹਾ ਸੀ। ਇੱਥੋਂ ਨਾਲ ਜੋ ਕਾਰੋਬਾਰ ਸੀ ਜਿਹੜੇ ਨੇ ਅੰਡਰ ਉਹ ਹੀ ਖੱਤਰੀ ਖਾਨਦਾਨ। ਅੱਛਾ ਉਹਨਾਂ ਨੂੰ ਇੱਥੋਂ ਦੇ ਮਕਾਮੀ ਲੋਕ ਨੇ ਸ਼ਾਹ ਵੀ ਕਹਿੰਦੇ ਹਨ ਅਦਬ ਨਾਲ ਅਸੀਂ ਤੇ ਸ਼ਹੀਦਾਂ ਨੂੰ ਸ਼ਾਹ ਕਹਿੰਦੇ ਹਾਂ ਉਹਨਾਂ ਨੂੰ ਮਤਲਬ ਖੱਤਰੀਆਂ ਨੂੰ ਸ਼ਾਹ ਕਹਿੰਦੇ ਹਨ ਜਿਹੜੇ ਮਕਾਮੀ ਲੋਕ ਨੇ। ਅੱਛਾ ਉਸ ਵਕਤ ਤੇ ਜਿਹੜੇ ਮਲਕੀਅਤ ਸੀ ਜਿਨ੍ਹਾਂ ਦੀ ਜ਼ਮੀਨ ਮਲਕੀਅਤ ਸੀ ਉਹ ਹਨ ਗੋਤਾ ਉਹਨਾਂ ਨੇ ਉੱਥੇ ਗਏ ਸੀ ਆਪਣੇ ਕਿਰਾਏਦਾਰ ਮਤਲਬ ਉੱਥੇ ਵੀ ਮਕਾਨ ਹੈ ਕਿਤੇ ਅਸਮਾਨ ਸਰ ਵੀ ਉੱਥੇ ਕਿਤੇ ਗਿਆ ਸੀ ਸੁਦਾਗਰ ਮਹਿਲ ਪਹਿਲੇ ਗਿਆ ਸੀ ਤੇ ਬਾਅਦ ਚ ਨਾਗਰ ਮਹਿਲ ਵੀ ਕਿਤੇ ਗਿਆ ਅੰਮ੍ਰਿਤਸਰ ਉਹ ਬੀਬੀ ਉਹਦੀ ਵੀ ਉੱਥੇ ਸੀ ਸੁਦਾਗਰ ਮਹਿਲ ਦੀ ਉੱਥੇ ਕਿਤੇ ਗਿਆ ਤੇ ਉਹ ਕਹਿੰਦੇ ਨੇ ਕੋਈ ਦੁੱਧ ਚ ਮਤਲਬ ਕਿ ਉਹਨੂੰ ਜ਼ਹਿਰ ਬਣਾ ਕੇ ਅੱਛਾ ਤੇ ਉਹ ਇਹਨਾਂ ਨੂੰ ਦੇਤਾ ਉਹ ਜਿਹੜਾ ਸੀ ਮਤਲਬ ਕਿ ਪਿਆਲਾ ਜਿਹੜਾ ਕੋਈ ਸਹੀ ਹੋਏਗਾ ਬਗੈਰ ਜ਼ਹਿਰ ਤੋਂ ਉਹ ਦੱਸਿਆ ਕਿ ਬਜ਼ੁਰਗਾਂ ਨੇ ਕਿ ਬੱਚੇ ਜਿਹੜੇ ਛੋਟੇ ਹਨ ਨਾਬਾਲਗ ਉਹਨਾਂ ਨੂੰ ਹੀ ਜਲਾਉਂਦੇ ਨੇ ਤੇ ਉਹਨਾਂ ਨੂੰ ਇਹ ਮਸਲਨ ਦਫਨ ਕਰਦੇ ਨੇ ਤੇ ਉਹਨਾਂ ਨੂੰ ਕਰਦੇ ਨੇ ਨਾਲ ਸਾਡੇ ਪਿੰਡ ਦੇ ਨਾਲ ਹੀ ਆਬਾਦੀ ਹੈ ਉਹ ਉੱਚੀ ਜਗ੍ਹਾ ਉਹਨੂੰ ਕਹਿੰਦੇ ਮੜ। ਅੱਛਾ ਕਿਉਂਕਿ ਮੜ ਹੀ ਉੱਥੇ ਹੀ ਹਿੰਦੂਆਂ ਦੀ ਇੱਕ ਮੜੀ ਜੀ ਸੀ 1900 'ਚ ਸਾਡੇ ਬਹੁਤ ਵੱਡਾ ਤੌਣ ਦੀ ਬਿਮਾਰੀ ਫੈਲੀ ਤੌਣ ਦੀ ਬਿਮਾਰੀ। ਹਾਂਜੀ ਉਹ ਜਿਹੜੀ ਤੌਣ ਦੀ ਬਿਮਾਰ ਮੈਂ ਗਈ ਗੁਰਦਾਸਪੁਰ 'ਚ ਪੜ੍ਹਿਆ ਉਹ ਤੌਣ ਦੀ ਵਬਾ ਸਭ ਤੋਂ ਪਹਿਲਾਂ ਦਰਮਾਨ ਨੂੰ ਫੈਲੀ ਹੈ ਤੇ 1925 ਚ ਪਹਿਲਾਂ ਮਿਡਲ ਦਾ ਇਮਤਿਹਾਨ ਹੋਇਆ ਤੇ ਜਿਹਦੇ ਵਿੱਚ 12 ਲੜਕਿਆਂ ਨੂੰ ਇਮਤਿਹਾਨ ਦਿੱਤਾ ਜਿਨ੍ਹਾਂ ਵਿੱਚੋਂ ਇੱਕ ਬਰਕਤ ਰਾਮ ਨਾਂ ਦਾ ਲੜਕਾ ਸੀ ਉਹ ਜਿਹਨੇ ਕਿ 4 ਛੋਟੇ ਪਤਾ ਨਹੀਂ 12 ਜਾਂ ਕਿੰਨੇ ਨੰਬਰ ਦੇ ਜਿਹਨੇ ਕਿ ਜਿਹੜਾ ਪਹਿਲੇ ਨੰਬਰ 'ਤੇ ਇੱਥੇ। ਜੀ ਅਸਲਾਮ ਵਾਲੇਕਮ ਜੀ ਮੈਂ ਤੁਹਾਡਾ ਆਪਣਾ ਵਲੀ ਮਿੱਤਰ ਖਾਦਮ ਹੁਸੈਨ ਇਸ ਵੇਲੇ ਤੁਹਾਨੂੰ ਟਾਪ ਵਿਊ ਦਿਖਾ ਰਿਹਾ ਜੀ ਦਰਮਾਨ ਕਸਬਾ ਦਰਮਾਨ ਸ਼ਹਿਰ ਤੇ ਇਹ ਜੀ ਮੇਰੇ ਕੋਲ ਬਿਲਕੁਲ ਮੇਰੇ ਫਰੰਟ ਤੇ ਇੱਕ ਟੈਂਪਲ ਹੈ ਪੁਰਾਣਾ ਜੋ ਅਗਵਾਈ ਭਰ ਰਿਹਾ ਵੇ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਹਿੰਦੂ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਆਬਾਦ ਸਨ। ਔਰ ਸਾਰਾ ਟਾਪ ਵਿਊ ਹੈ ਜੀ ਔਰ ਸਾਡੇ ਨਾਲ ਮੌਜੂਦ ਸਰ ਮੁਹੰਮਦ ਨਸੀਮ ਅੰਜੁਮ ਦਰਮਾਨਵੀ ਸਾਹਿਬ ਜੋ ਕਿ ਸਕੂਲ ਟੀਚਰ ਰਿਟਾਇਰ ਨੇ। ਅੱਛਾ ਸਰ ਹੁਣ ਤਾਂ ਦਰਮਾਨ ਬੜਾ ਵੱਧ ਗਿਆ ਆਬਾਦੀ ਦੇ ਲਿਹਾਜ਼ ਨਾਲ ਹੈ ਨਾ ਜੀ। ਬਾਹਰੋਂ ਵੀ ਆਉਂਦੇ ਨੇ ਕੁਝ ਲੋਕ ਇੱਥੇ ਆਉਣਗੇ ਕਾਰੋਬਾਰੀ ਲਿਆ ਨੇ ਕਿਤੇ ਫਿਰ ਰਿਹਾ ਸੀ ਲੋਕਾਂ ਕੋਲ ਤਾਂ ਸਭ ਸਮਾਇਆ ਸਮਝਦਾ ਜੀ ਜੀ ਕਰਕੇ ਨਾ ਠੀਕ ਠੀਕ ਅੱਛਾ ਤੇ ਇਹ ਟੈਂਪਲ ਰਹਿ ਗਿਆ ਇੱਕ ਵਾਹਦ ਠੀਕ ਹੈ ਦੋ ਟੈਂਪਲ ਤੁਸੀਂ ਦੱਸੇ ਹਾਂ ਇੱਕ ਟੈਂਪਲ ਸੁੰਦਰ ਹੈ ਉਹ ਤਲਾਬ ਵੀ ਖਤਮ ਹੋ ਗਿਆ ਦੋ ਜੀ ਜੀ ਅੱਗੇ ਹੋ ਤੇ ਇਹ ਉਹ ਤੁਸੀਂ ਜਿਹੜੀ ਗੱਲ ਕੀਤੀ ਹੈ ਮਸਜਿਦ ਦਾ ਮੀਨਾਰ ਤੀਸਰੀ ਮਸਜਿਦ ਜਿਹੜੀ ਰਿਆਸਤ ਚ ਲੋਕ ਆਏ ਤੁਹਾਡੇ ਬਜ਼ੁਰਗ ਇਹਦਾ ਮੀਨਾਰ ਹੈ ਦੂਸਰੀ ਦਫਾ ਜਿਹੜਾ ਤਮੀਰ ਕੀਤੀ ਨਾ ਪਹਿਲੀ ਦਫਾ ਤੇ ਇਸ ਤਰ੍ਹਾਂ ਸਾਦਾ ਸੀ ਮਨਾਈ ਤੋਂ ਬਾਅਦ ਦੂਸਰੀ ਦਫਾ ਫਿਰ ਤਮੀਰ ਹੋਈ ਫਿਰ ਜਾ ਕੇ ਮੀਨਾਰ ਬਣਾਇਆ ਠੀਕ ਲੋ ਜੀ ਮੈਂ ਤੁਹਾਨੂੰ ਅੱਜ ਦਾ ਮੌਜੂਦਾ ਦਰਮਾਨ ਦਿਖਾ ਰਿਹਾ ਮੈਂ 2024 ਠੀਕ ਹੈ ਜੀ ਨਵੰਬਰ ਦਾ ਮਿਡ ਤਕਰੀਬਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦਰਮਾਨ ਜੰਮੂ ਹਾਊਸ ਬੜਾ ਮਸ਼ਹੂਰ ਹੈ। ਹਾਂਜੀ ਜੰਮੂ ਹਾਊਸ ਬਾਹਰ ਮੈਨੂੰ ਮੇਰਾ ਪਹਿਲਾਂ ਰਿਹਾ ਘਰ ਅੱਛਾ ਅੱਛਾ ਰਿਹਾ ਠੀਕ ਬਾਹਰ ਲੈ ਗਏ ਕਿਉਂਕਿ ਫਿਰ ਖਲਕਤ ਬਾਹਰ ਆਉਂਦੀ ਤਾਂ ਫਿਰ ਇੱਥੇ ਬਹਿਣ ਖੁੱਲ੍ਹਣ ਵਾਲੀ ਜਗ੍ਹਾ ਨਹੀਂ ਠੀਕ 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 ਫਿਰ ਬਾਹਰ ਜਾਂਦੇ ਸ਼ਾਪਿੰਗ ਕਰੇ ਤੋਂ ਬਾਹਰ ਲਾਉਣਾ
ਉਹ ਫਿਰ ਫੋਟੋ ਕਾਪੀਆਂ ਕਰਾ ਕੇ ਮੈਂ ਦਰਮਾਨ ਦਾ ਜਿਹੜਾ ਸ਼ਜਰਾ ਨਸਬ ਕੱਢਿਆ ਉਹਦੇ ਵਿੱਚ ਦਰਮਾਨ ਦੀ ਵਜ੍ਹਾ ਤਸਮੀਆ ਇਸ ਤਰ੍ਹਾਂ ਲਿਖੀ ਹੈ ਕਿ ਉਸ ਵਕਤ ਯਾਨੀ ਕਿ ਅੰਗਰੇਜ਼ ਨੇ 1865 ਚ ਪੂਰੇ ਹਿੰਦੁਸਤਾਨ ਦਾ ਇੱਕ ਸਰਵੇ ਕਰਾਇਆ ਸੀ। ਅੱਛਾ। ਤੇ ਜਿਹਦੇ ਵਿੱਚ ਹਰ ਮਸ਼ਹੂਰ ਮਕਾਮ ਦੀ ਵਜ੍ਹਾ ਤਸਮੀਆ, ਜਗ੍ਹਾ ਦੀ, ਮਕਾਮ ਦੀ ਵਜ੍ਹਾ ਤਸਮੀਆ ਲਿਖੀ, ਵਜ੍ਹਾ ਸ਼ੋਹਰਤ ਲਿਖੀ ਪਿਆ, ਕਿਸ ਵਜ੍ਹਾ ਤੋਂ ਇਹ ਮਕਾਮ ਮਸ਼ਹੂਰ ਹੈ, ਕਿਸ ਵਜ੍ਹਾ ਤੋਂ ਇਹ ਕਿਹਨੇ ਆਬਾਦ ਕੀਤਾ ਪਿੰਡ, ਉਹਨਾਂ ਉੱਥੋਂ ਦੇ ਮਕਾਮੀ ਮਤਲਬ ਸ਼ਜਰੇ ਨਸਬ ਲਿਖੇ ਪਿੰਡਾਂ ਦੇ। ਉਹਦੇ ਵਿੱਚ ਜਿਹੜਾ ਦਰਮਾਨ ਦਾ ਸ਼ਜਰਾ ਨਾ ਲਿਖਿਆ ਨਾ ਉਸ ਵਕਤ ਦੇ ਬਜ਼ੁਰਗਾਂ ਨੇ ਜਿਹਨੇ 1865 ਜਿਹੜਾ ਲਿਖਾਇਆ, ਉਹ ਲਿਖਾਇਆ ਕਿ ਆਜ ਸੇ 13 ਪੁਸ਼ਤ ਪਹਿਲਾਂ, यानी वो 1865 ਤੋਂ 13 पुश्त पहला। अच्छा ना लिखा है आज से 13 पुश्त पहले दर, आज से 300 साल के पहले 300 साल लिखा, फिर अगे दर 13 पुश्त, जहाँ 300 साल कह लो तो जहाँ 13 पुश्त, यानी 1865 तो पहला। आज से 300 साल के बल दर 13 पुश्त पहले ये पिंड हस हे ते सीन हस, हस नाम के गोत्र ने आबाद किया था बामदाद हाकम वक्त, उस वक्त जी भी हुकूमत होगी उस वक्त, बाप-दाद हुकूमत वक्त जगह आबाद किया, बराने में आबाद किया और नाम इसका दरमान रखा। कि बाकी फिर अगे लिखा है कि जी वजह तस्मिया जिस टाइम वो शुमार हो रही है, रायशुमारी हो रही है, जब मालूमात कट्ठियां की जा रही हैं 1865 से, तो उस वे यही वजह तस्मिया का पता नहीं चलिया कि दरमान का नाम क्यों रखे। इस चीज़ की मैनू भी तसंगी रही है कि मैं इन्नी तारीख लिख ली एडी मोटी किताब, लेकिन मैनू मेरी दरमान पे दरमान क्यों मतलब कि ना रखा गया। अलबत्ता ਜਿਹੜੇ ਮਕਾਮੀ ਬਜ਼ੁਰਗ ਹਨ ਇੱਥੋਂ ਦੇ ਰਹਿਣ ਵਾਲੇ ਉਸ ਵਕਤ, ਜਿਹਨੇ ਕਿ ਜਿਹੜੇ ਅਸੀਂ ਤਾਂ ਰਿਆਸਤ ਦੇ ਹਨ, ਜਿਹੜੇ ਇੱਥੇ ਦੇ ਰਹਿਣ ਵਾਲੇ, ਉਹਨਾਂ ਦੇ ਬਕੌਲ ਬਕਈਆਂ ਨੇ ਇਹ ਦੱਸਿਆ ਕਿ ਦਰਮਾਨ ਨਾ ਹੀ ਦਰਮਿਆਨ ਤੋਂ ਵਿਗੜ ਕੇ ਬਣਿਆ ਹੈ। ਕਈਆਂ ਨੇ ਦਰਮਿਆਨ ਦੱਸਿਆ, ਕਈਆਂ ਨੂੰ ਦਰਮਿਆਨੀ ਦੱਸਿਆ। ਅੱਛਾ। ਉਹ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਮੰਨਦਾ, ਉਹਨਾਂ ਕਿਹਾ ਵੀ ਜਿਹੜਾ ਦਰਮਾਨ ਸੀ ਨਾ ਇਹ ਜੰਮੂ, ਅੰਮ੍ਰਿਤਸਰ ਜਾਂ ਪਠਾਨਕੋਟ, ਸਿਆਲਕੋਟ, ਗੁਰਦਾਸਪੁਰ ਤਕਰੀਬਨ ਕਮੋਬੇਸ਼ ਮਸ਼ਹੂਰ ਜਿਹੜੇ ਆਲੇ ਦੁਆਲੇ ਪਿੰਡ ਹਨ, ਸ਼ਹਿਰ ਸਨ, ਇਹਨਾਂ ਦੇ ਦਰਮਿਆਨ 'ਚ ਮਤਲਬ ਕਿ ਆਬਾਦ ਹੋਇਆ। ਤੇ ਇਹ ਫਿਰ ਪਹਿਲੇ ਦਰਮਿਆਨ ਕਹਿਲਾਇਆ, ਫਿਰ ਆਸਤਾ ਆਸਤਾ ਮੁਖਤਸਰ ਹੁੰਦਾ ਨਾਂ ਬਦਲ ਕੇ ਤੇ ਇਹ ਦਰਮਾਨ ਬਣ ਗਿਆ। ਬਾਕੀ ਵੱਲਾਹੁ ਆਲਮ ਇਹ ਹਕੀਕਤ ਹੈ, ਕਿਉਂਕਿ ਇਹ ਸ਼ਜਰੇ 'ਚ ਨਹੀਂ ਲਿਖਿਆ। ਜੀ ਉਹਨਾਂ ਨੇ ਦੱਸਿਆ ਵੀ ਸਾਨੂੰ ਪਤਾ ਨਹੀਂ ਚੱਲਿਆ ਇਹਦਾ ਨਾਂ ਦਰਮਾਨ, ਇਹ ਉਹਨਾਂ ਨੇ ਵੀ ਦੱਸਿਆ ਕਿ ਰਾਇਸ਼ਮਾਰੀ ਦੇ ਮੌਕੇ 'ਤੇ ਸਾਨੂੰ ਇਹਦੇ ਨਾਂ ਦੀ ਵਜ੍ਹਾ ਤਸਮੀਆ ਦੀ ਪਤਾ ਨਹੀਂ ਚੱਲਿਆ। ਤੇ ਜਦੋਂ ਤੂੰ ਇਹ ਆਬਾਦ ਹੋਇਆ ਇਹ ਬੇਆਬਾਦ ਨਹੀਂ ਹੋਇਆ, ਜਦੋਂ ਤੂੰ ਇਹ ਆਬਾਦ ਹੋਇਆ ਬੇਆਬਾਦ ਨਹੀਂ ਹੋਇਆ, ਬਲਕਿ ਬਾਦ ਚੱਲਿਆ ਆ ਰਿਹਾ, ਕਿਉਂਕਿ ਅਕਸਰ ਪਿੰਡ ਨੇ ਕਿਸੇ ਜੰਗੋ ਜਦਲ ਦੀ ਵਜ੍ਹਾ ਤੋਂ ਤਬਾਹ ਹੋ ਗਏ ਨੇ, ਫਿਰ ਦੁਬਾਰਾ ਆਬਾਦ ਹੋਏ ਨੇ। ਪਹਿਲੀ ਬਸਤੀ ਵਿੱਚ ਤਬਾਹ ਹੋ ਗਈ, ਫਿਰ ਦੁਬਾਰਾ ਆਬਾਦ ਹੋਏ ਨੇ, ਉਹਨਾਂ ਜਾਂ ਕਿ ਸਲਾਬ ਦੀ ਵਜ੍ਹਾ ਤੋਂ ਤਬਾਹ ਹੋ ਗਏ ਨੇ, ਦੁਬਾਰਾ ਆਬਾਦ ਹੋਏ ਨੇ। ਲੇਕਿਨ ਇਹ ਪਿੰਡ ਦੇ ਮਤਲਬ ਦੱਸਿਆ ਕਿ ਇਹ ਬੇਆਬਾਦ ਨਹੀਂ ਹੋਇਆ, ਜਿਹਨੀ ਕਿ ਚੱਲਿਆ ਆ ਰਿਹਾ। ਤੇ ਇਹ ਦਰਿਆਮ ਜਿਹੜਾ ਆਪਣਾ ਨਾਲਾ ਬਸੰਤਰ ਹੈ ਸਾਡੇ ਕੋਲੋਂ ਨਹੀਂ ਮਤਲਬ ਕਿ ਗੁਜ਼ਰਦਾ, ਇਹਦੇ ਕੰਢੇ ਤੇ ਮਤਲਬ ਕਿ ਆਬਾਦ ਹੈ ਦਰਮਾਨ। ਅੱਛਾ। ਜਿਹਨੀ ਕਿ ਬੜੀ ਅਹਿਮ ਚੀਜ਼ ਹੈ ਕਿ ਨਾਲਾ ਬਸੰਤਰ, ਤੇ ਇਹ ਮਤਲਬ ਕਿ ਕੰਢੇ ਦਾ ਆਬਾਦ ਹੈ, ਬਾएं ਕਿਨਾਰੇ ਤੇ ਆਬਾਦ ਹੈ। ਕਿਉਂਕਿ ਦਾਇਆ ਕਿਨਾਰੇ ਜਿਹੜੇ ਉਧਰੋਂ ਜਿਹੜੀ ਚੀਜ਼ ਚੱਲਦੀ ਹੈ ਨਾ ਉਧਰੋਂ ਮਸਲ ਦੇਖਣਾ ਹੁੰਦਾ, ਉਹਦਾ ਮਤਲਬ ਕਿ ਸੱਜਾ ਪਾਸੇ ਜਿਹੜਾ ਹੁੰਦਾ ਉਹ ਦਾਇਆ, ਤੇ ਇਹ ਜਿਹੜੇ ਮਤਲਬ ਕਿ ਕੰਢੇ ਤੇ ਸਾਡੇ ਡਾਂਝੇ ਪਾਸੇ ਨੂੰ ਵਗਦਾ ਤੇ ਇੱਧਰ ਤੇ ਇੱਧਰੋਂ ਚੱਲਦਾ। ਤੇ ਪਿੱਛੋਂ ਦੇ ਜਿਹੜੇ ਇੱਥੋਂ ਮੌਜੂਦਾ ਜਿਹੜੇ ਨਾਂ ਨੇ ਨਾ, ਅਸੀਂ ਜਿਹਨੂੰ ਭੱਬੀ ਵੀ ਕਹਿੰਦੇ ਹਾਂ, ਇੱਕ ਜਿਹੜਾ ਬ੍ਰਾਂਚ ਆਉਂਦੀ ਹੈ ਨਾ ਇੱਥੇ ਨਾਲ ਸ਼ਾਮਲ ਹੁੰਦੀ ਹੈ ਦਰਮਾਨੀ, ਉਹਨੂੰ ਚੋ ਵੀ ਕਹਿੰਦੇ ਹਾਂ, ਜਿਹਨੀ ਦੋ ਬ੍ਰਾਂਚਾਂ ਮਤਲਬ ਕਿ ਇੱਕ ਚੋ ਤੇ ਇੱਕ ਭੱਬੀ ਮਿਲ ਜਾਂਦੀ ਆ, ਤੇ ਇੱਥੇ ਅਸੀਂ ਭੱਬੀ ਕਹਿੰਦੇ ਹਾਂ। ਤੇ ਆਸਤਾ ਆਸਤਾ ਜਾ ਕੇ ਜ਼ਿਆਦਾਤਰ ਬੜੇ ਪਿੰਡ ਜਾ ਕੇ ਬਸੰਤਰ ਫਿਰ ਕੇ ਘੁਆਉਣਾ ਪੈਂਦਾ, ਬੜੇ ਪਿੰਡ ਅੱਗੇ ਕੰਜੂਰ ਵਾਲੀ ਛੱਡ ਤੇ। ਲੇਕਿਨ ਹੁਣ ਕਾਗਜ਼ਾਂ ਤੇ ਲਿਖਣ ਨਾਂ ਤੇ ਬਸੰਤਰ ਹੀ ਚੱਲ ਰਿਹਾ, ਕਾਗਜ਼ਾਂ ਦੇ ਨਾਂ ਲੇਕਿਨ ਅਸੀਂ ਮਕਾਮੀ ਨਾਂ ਕੋਈ ਭੱਬੀ ਕਹਿੰਦਾ, ਕੋਈ ਚੋਈ ਕਹ ਲੈ, ਕੋਈ ਨਾਲਾ ਕਹ, ਜਿਸ ਤਰ੍ਹਾਂ ਮਰਜ਼ੀ ਕਰ, ਬਸੰਤਰ ਦੇ ਮੁਤਾਬਕ। ਅੱਛਾ। ਤੇ ਸਾਡੇ ਵਾਲੇ ਇੱਧਰ ਬਸੰਤਰ ਕਿੱਥੋਂ ਮੰਨਦਾ ਕਿ ਤਕਰੀਬਨ ਮੈਂ ਜਾ ਕੇ ਦੇਖਿਆ ਭਗੌਰ ਕੋਲ ਆ ਨਾਲਾ ਜਮਨਾ ਕਿੱਥੇ ਆਲੇ ਦੁਆਲੇ ਨੀਆਂ ਦਾ ਪਾਣੀ ਆਉਂਦਾ ਸੱਜੇ ਖੱਬਿਓਂ, ਪਰੇ ਉਹ ਦਰਬਾਰ ਹੈ ਇੱਕ ਵੱਡਾ, ਉਹ ਆਪਣੇ ਉਹਨੂੰ ਕਹਿੰਦੇ ਨੇ ਭੈਰੋਨਾਸ, ਉੱਥੋਂ ਜੰਗਲ ਜੁੰਗਲ ਤੋਂ ਉਹਨੂੰ ਮੰਨਦਾ ਕਿਵੇਂ ਨਾਲੀਆਂ ਨੂਲੀਆਂ ਚੱਲਦੀਆਂ, ਤੇ ਉੱਥੋਂ ਚੱਲਦਾ ਪਰ ਉਹ ਮੰਨਦਾ ਕੋਈ ਨਹੀਂ। ਇਹ ਜਿਹੜਾ ਚੋ ਵਾਲਾ ਇਹ ਸ਼ਾਇਦ ਪਿੱਛੋਂ ਜਾ ਕੇ ਨਾ ਕੋਈ ਡੇਕ ਚੋਂ ਕੋਈ ਥੋੜ੍ਹਾ ਜਿਹਾ ਮੰਨਦਾ ਕਿ ਕਿਤੇ ਕੋਈ ਬ੍ਰਾਂਚ ਨਿਕਲ ਜਾ, ਥੋੜ੍ਹੀ ਜਿਹੀ ਮੰਨਦਾ ਕੋਈ ਸ਼ਾਖ ਨਿਕਲ ਆਉਂਦੀ ਆ, ਉਹ ਚੱਲਦਾ। ਇਹ ਬਾਰਕਾ 12 ਮਹੀਨੇ ਚੱਲਦਾ ਰਹਿੰਦਾ, ਤੇ ਇਹ ਵੀ ਜ਼ਿਆਦਾਤਰ ਛੁੰਮ ਦਾ ਪਾਣੀ ਹੈ। ਭੱਬੀ ਵਾਲਾ ਗਰਮੀਆਂ ਖੁਸ਼ਕ ਹੁੰਦਾ, ਚੋ ਵਾਲਾ ਖੁਸ਼ਕ ਨਹੀਂ ਹੁੰਦਾ, ਇਹ ਥੱਲਿਓਂ ਛੁੰਮਾਂ ਦਾ ਪਾਣੀ ਚੱਲਦਾ ਰਹਿੰਦਾ। ਤੇ ਇਹ ਪਿੱਛੋਂ ਬਰਸਾਤ ਦੇ ਦਿਨਾਂ ਚੋਂ ਡੇਕ 'ਚ ਮਤਲਬ ਸੂਰਜ ਜਿਹੜੇ ਉਛਲਦੇ ਹਨ ਤੇ ਅੱਧ ਨੂੰ ਆ ਜਾਂਦੇ ਆ। ਜੀ ਤੇ ਸਰ ਜੀ ਤੁਸੀਂ ਨਾ ਭੈਰੋਨਾਥ ਦਾ ਜ਼ਿਕਰ ਕੀਤਾ, ਭੈਰੋਨਾਥ ਕੋਈ ਟੈਂਪਲ ਸੀ ਉਸ ਵੇਲੇ, ਮੰਦਿਰ ਸੀ? ਉਹਦੇ ਬਾਰੇ ਮੈਂ ਜਿਹੜੀ ਮਤਲਬ ਕਿ ਤੁਹਾਨੂੰ ਦੱਸਿਆ, ਮੈਂ ਵੀ ਇਸ ਸਿਲਸਿਲੇ ਤੁਹਾਨੂੰ ਪਹਿਲੇ ਕਿ ਮੈਂ ਖੁਦ ਵੀਡੀਓ ਬਣਾਉਂਦਾ, ਬਜ਼ੁਰਗਾਂ ਦੇ ਇੰਟਰਵਿਊ ਲੈਂਦਾ ਰਿਹਾ। ਉੱਥੇ ਇੱਕ ਬਜ਼ੁਰਗ ਕੋਲੋਂ ਮੈਂ ਪੁੱਛਿਆ ਕਿ ਭੈਰੋਨਾਥ ਦਾ ਮਤਲਬ ਦੱਸੋ। ਬਡਾਲੇ ਦਾ ਬਜ਼ੁਰਗ ਸੀ, ਨਾਲ ਉਹਦੇ ਪਿੰਡ ਆ ਬਡਾਲਾ। ਅੱਛਾ। ਤੇ ਉਹਦੇ ਬਜ਼ੁਰਗ ਉਹ ਕਹਿੰਦਾ ਕਿ ਮੈਂ ਕਿਹਾ ਭੈਰੋਨਾਥ ਦਾ ਮਤਲਬ ਦੱਸੋ ਕਿ ਇਹ ਜਿਹੜੀ ਇੱਥੇ ਦਰਬਾਰ ਆ ਇਹ ਕੀ ਕਹਿੰਦਾ ਕਿ ਇਹ ਹੁਣ ਨਾ ਪੁੱਛ ਤੇ ਬਿਹਤਰ ਹੈ ਕਿ ਦਰਬਾਰ ਇੱਥੇ ਕੋਈ ਨਹੀਂ ਪਹਿਲੇ, ਹੁਣ ਮਜ਼ਾਰ ਵੀ ਇੱਕ ਬਣ ਜਾਣਾ ਜਿੱਥੇ ਮੇਲਾ ਹੁੰਦਾ। ਅੱਛਾ।
ਕਹਿੰਦਾ ਕਿ ਅਸੀਂ ਇੱਥੇ ਬਚਪਨ 'ਚ, ਉਹ ਬਜ਼ੁਰਗ ਨੇ ਦੱਸਿਆ ਕਿ ਅਸੀਂ ਬਚਪਨ 'ਚ ਇੱਥੇ ਚੌਥੀ ਤੱਕ ਸਕੂਲ ਹੁੰਦਾ ਰਹੇ, ਮੰਦਰ ਹਿੰਦੂਆਂ ਦਾ। ਅੱਛਾ। ਉਹਦੇ ਨਾਲ ਕਮਰੇ ਹਨ ਕੁਛ, ਸਰਾਏ ਕਹ ਲਓ, ਨਾਲ ਜਿੱਥੇ ਮੰਦਰ ਉੱਥੇ ਨਾਲ ਸਰਾਏ ਪੈਂਦੇ, ਉੱਥੇ ਮਤਲਬ ਕਿ ਅਸੀਂ ਬਹਿ ਕੇ ਨੇ ਉੱਥੇ ਮਤਲਬ ਸਕੂਲ ਖੋਲ੍ਹੇ, ਤਾਂ ਉੱਥੇ ਅਸੀਂ ਪੜ੍ਹਦੇ ਰਹੇ। ਕਦੋਂ ਇਹ ਕੋਈ ਦਰਬਾਰ ਦਰਬੂ ਨਹੀਂ। ਬਾਅਦ 'ਚ ਮਤਲਬ ਕਿ ਨਾ ਚੱਲ ਗਿਆ, ਮਤਲਬ ਕਿ ਸਿਲਸਿਲਾ ਇੱਥੇ ਰਹਿੰਦੇ ਰਹੇ। ਕਹਿੰਦਾ ਕਿ ਉੱਥੇ ਨਾਲ ਜਿਹੜਾ ਸੀ ਨਾ, ਜਿਹੜਾ ਉਹ ਨਾ ਮੰਦਰ, ਉਹਦੇ ਜਿਹੜੇ ਹਨ ਮਜਾਵਰ ਕਹਿ ਲਓ ਜਾਂ ਕੋਈ ਵੀ ਜਿਹੜਾ ਸਾਡੇ ਬਜ਼ੁਰਗ ਹੁੰਦੇ ਨੇ ਖਾਨਗਾਹ ਦੇ ਮਜਾਵਰ, ਉਸ ਟਾਈਮ ਜਿਹੜੇ ਵੀ ਉਹਨਾਂ ਦੇ ਹੈ ਨਾ ਮਤਵੱਲੀ, ਤੇ ਉਹ ਨਾਲ ਪਿੰਡ ਆ ਸਵਾਲ, ਪਿੰਡ ਸਵਾਲ ਨਾਲ ਹੀ ਪਿੰਡ ਆ, ਉੱਥੋਂ ਦੇ ਹਨ ਉਹਨਾਂ ਨੂੰ ਯੋਗੀ ਕਹਿੰਦੇ ਰਹੇ ਹਨ, ਹਿੰਦੂ ਯੋਗੀ ਉਹ ਹੁੰਦੇ ਰਹੇ ਹਨ। ਉਹ ਫਿਰ ਜਿਸ ਤਰ੍ਹਾਂ ਪਾਕਿਸਤਾਨ ਦੇ ਹਿੰਦੁਸਤਾਨ ਬਣ ਗਿਆ ਉੱਧਰ ਨੂੰ ਚਲਾ ਗਏ। ਇੱਥੋਂ ਫਿਰ ਆਲੇ ਦੁਆਲੇ ਪਹਿਲਾਂ ਤਾਂ ਸਾਡੇ ਪਿੰਡ ਦੇ ਇੱਕ ਖਾਨਦਾਨ ਹੀ ਮੁਨਸ਼ੀ ਰਾਮ ਹੁੰਦਾ ਰਹੇ, ਫੌਤ ਹੋ ਗਿਆ ਦਾ। ਅੱਛਾ। ਉਹ ਅੱਗੋਂ ਉਹਦੀ ਔਲਾਦ ਮੁਸਲਮਾਨ ਹੋ ਗਈ। ਉਹਨਾਂ ਨੇ ਪਹਿਲਾਂ ਕੁਛ ਦੇਰ ਉੱਥੇ ਮਿਲ ਕੇ ਚਲਾਇਆ ਮੇਲਾ ਛਲਾ ਕਰਾਇਆ। ਅੱਛਾ। ਤੇ ਉਹ ਫਿਰ ਬਾਅਦ 'ਚ ਜਿਹੜੇ ਮੁਕਾਮੀ ਉੱਥੇ ਹੁਣ ਜਿਹੜੇ ਮੇਲਾ ਕਰਾਉਂਦੇ ਨੇ, ਇਹ ਪੈ ਉੱਥੋਂ ਦੇ ਨੇ ਪਰੇ ਬਹਿਰੇ ਦੇ ਨੇ। ਅੱਛਾ। ਤੇ ਉਹਨਾਂ ਨੇ ਆਣ ਕੇ ਫਿਰ ਉੱਥੇ ਕੋਈ ਪਹਿਲਾਂ ਢੋਲ ਛੋਲ ਵਜਾਉਂਦੇ ਰਹੇ ਹਨ। ਫਿਰ ਇਹਨਾਂ ਨੇ ਆਣ ਕੇ ਉੱਥੇ ਕਬਜ਼ਾ ਕਰ ਗਿਆ, ਫੌਤ ਹੋ ਗਿਆ। ਫਿਰ ਇਹ ਕਰਾਉਣ ਲੱਗ ਪਏ। ਹੁਣ ਅੱਗੋਂ ਹਕੀਕਤ ਅੱਲਾ ਜਾਣਦਾ ਕਿ ਆਇਆ ਉੱਥੇ ਪਹਿਲੇ ਕੋਈ ਹੀ ਮਜ਼ਾਰ ਦੀ ਨਹੀਂ ਯਾਰ ਪਤਾ ਹੈ ਜਿਹੜਾ ਨਾ ਜਿਹੜਾ ਮੰਦਰ ਹੈ ਤੇ ਛੋਟੀ ਟਾਇਲ ਦਾ ਬਣਿਆ, ਇਹਦੇ ਨਾਲ ਹੀ ਖੂਹ ਵੀ ਹੈ। ਉਤੋਂ ਖੂਹ ਤੋਂ ਕੱਜਿਆ, ਉਹ ਵੀ ਛੋਟੀ ਟਾਇਲ ਦਾ ਬਣਿਆ। ਤੇ ਹੁਣ ਜਿਹੜਾ ਨਾ ਉਹ ਸਰਾਏ ਤਕਰੀਬਨ ਸਮਝਦਾ ਕਿ ਆਖਰੀ ਸਾਹ ਲੈ ਰਹੀ ਹੈ, ਆਖਰੀ ਸਾਹ ਤੇ ਢੱਠ ਉੱਠ ਗਈ ਹੈ। ਤੇ ਨਾਲ ਛੋਟੀ ਪੁਰਾਣੀਆਂ ਇੱਟਾਂ ਛੋਟੀ ਟਾਇਲ ਦੀ ਬਣੀ ਹੈ। ਉਹ ਮੰਦਰ ਦਾ ਕੋਈ ਨਿਸ਼ਾਨ, ਕੋਈ ਬਿਲਡਿੰਗ ਉਹਦੀ ਹੈ, ਕੋਈ ਟੈਂਪਲ ਜੋ ਸਾਰੀ ਨੇ ਮਤਲਬ ਉਹ ਟੈਂਪਲ ਦਾ ਕੋਈ ਮੰਦਰ, ਕੋਈ ਮਨਾਰ ਜਿਹਨੂੰ ਕਹਿੰਦੇ ਮੰਦਰ ਦਾ ਬੁਰਜ ਜਾਂ ਕੋਈ ਨਹੀਂ, ਸਿਰਫ ਉਹਨਾਂ ਮਤਲਬ ਕਮਰੇ ਦੇ ਮੰਦਰ ਕੇ ਸਾਰ ਨਜ਼ਰ ਆਉਂਦੇ। ਜੀ ਜੀ। ਉਹ ਜਿਹੜਾ ਢੱਠ। ਠੀਕ ਸਰ ਜੀ। ਫਿਰ ਅਸੀਂ ਦਰਮਾਨ ਦੇ, ਹੁਣ ਅਸੀਂ ਦਰਮਾਨ ਦੀ ਜੋ ਸ਼ਾਨੋ ਸ਼ੌਕਤ ਸੀ ਉਸ ਵੇਲੇ ਪਾਕਿਸਤਾਨ ਬਣਨੇ ਤੋਂ ਪਹਿਲੇ, ਜੋ ਇੱਥੋਂ ਦੇ ਲੋਕਲ ਬਜ਼ੁਰਗ ਸਨ, ਤੁਹਾਡੀ ਉਹਨਾਂ ਨਾਲ ਵੀ ਗੁਫ਼ਤਗੂ ਹੋਈ, ਮਤਲਬ ਕੀ ਦੱਸਦੇ ਸਨ ਕਿ ਇੱਥੇ ਬਾਜ਼ਾਰ ਸੀ, ਰੌਣਕਾਂ ਕੀ ਸਨ, ਇਹ ਸਾਰਾ ਦੱਸੋ। ਅੱਛਾ, ਇਹਦੇ ਬਾਰੇ 'ਚ ਇਹ ਆ ਵੀ ਜੋ ਮੈਂ ਬਜ਼ੁਰਗਾਂ ਕੋਲ ਸੁਣਿਆ ਨਾ, ਕਿਉਂਕਿ ਸਾਡੇ ਜਿਸ ਟਾਈਮ ਮੈਂ ਤਾਰੀਖ ਦੇ ਸਿਲਸਿਲੇ ਮੈਨੂੰ ਤੁਹਾਨੂੰ ਦੱਸਿਆ ਕਿ ਦਿਲਚਸਪੀ ਸੀ, ਮੈਂ ਬਜ਼ੁਰਗਾਂ ਕੋਲ ਇੰਟਰਵਿਊ ਲੈਂਦਾ ਰਿਹਾ। ਸਾਡੇ ਪਿੰਡ ਇੱਕ ਪੁਰਾਣੇ ਪੜ੍ਹੇ ਦੇ ਬਜ਼ੁਰਗ ਸਨ, ਉਸ ਵਕਤ ਮੈਟ੍ਰਿਕ ਉਹਨਾਂ ਨੇ ਕੀਤਾ ਸੀ। ਅੱਛਾ। ਤੇ ਉਹਨਾਂ ਦਾ ਨਾਂ ਸੀ ਯਾਸੀਨ ਪਟਵਾਰੀ, ਗਰਦੌਰ ਵੀ ਰਹੇ ਨੇ। ਹਾਂ। ਉਹ ਕਹਿੰਦੇ ਨੇ ਕਿ ਮੈਂ 1945 'ਚ ਮੇਰੀ ਡਿਊਟੀ ਗੁਰਦਾਸਪੁਰ ਲੱਗੀ ਆ। ਅੱਛਾ। 1945 'ਚ ਮੇਰੀ ਡਿਊਟੀ ਗੁਰਦਾਸਪੁਰ। ਇਤਫਾਕਨ ਜਦੋਂ ਜਿਸ ਦਿਨ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਅਲੱਗ-ਅਲੱਗ ਐਲਾਨ ਹੋਣਾ ਨਾ, ਉਸ ਦਿਨ ਮੈਂ ਛੁੱਟੀ ਜਾਗਦਾ ਘਰ। ਅੱਛਾ। ਇੱਥੇ ਦਰਮਾਨ ਆ ਗਿਆ। ਉਹ ਇੱਥੋਂ ਦਾ ਸੱਯਦ ਖਾਨਦਾਨ। ਅੱਛਾ ਜੀ। ਅਜੇ ਵੀ ਸੱਯਦ ਖਾਨਦਾਨ, ਜਿਹਨੂੰ ਪੁਰਾਣਾ ਖਾਨਦਾਨ ਹੁੰਦਾ। ਜੀ ਜੀ ਜੀ। ਤਾਂ ਉਹ ਪੜ੍ਹੇ ਲਿਖੇ ਹਨ ਥੋੜ੍ਹੇ ਬਹੁਤੇ, ਕਿਉਂਕਿ ਉਹਨੂੰ ਸੱਯਦ ਖਾਨਦਾਨ ਨੇ ਪੜ੍ਹੇ ਲਿਖੇ। ਤੇ ਉਹ ਫਿਰ ਕਹਿੰਦੇ ਕਿ ਮੈਂ ਇੱਥੇ ਜਿਸ ਟਾਈਮ ਆ ਗਿਆ ਹਾਂ, ਤੇ ਬਾਅਦ 'ਚ ਮੇਰੇ ਬਾਅਦ ਫਿਰ ਉਹ ਐਲਾਨ ਹੋ ਗਿਆ, ਤੇ ਫਿਰ ਮੈਂ ਗਿਆ ਹੀ ਨਹੀਂ। ਫਿਰ ਇੱਥੇ ਆਣ ਕੇ ਮੈਨੂੰ ਡਿਊਟੀ ਕਰਨਾ ਪਿਆ। ਫਿਰ ਬਾਅਦ 'ਚ ਇੱਥੋਂ ਰਿਆਸਤ ਹੋ ਸ਼ਕਰਗੜ੍ਹ ਲੈ ਗਿਆ। ਸ਼ਕਰਗੜ੍ਹ ਫਿਰ ਪਹਿਲੇ ਜਿੰਨਾ ਚਿਰ ਉਹ ਸਰਵਿਸ ਕੀਤੀ ਪਟਵਾਰੀ ਦੀ ਕੀਤੀ, ਬਾਅਦ 'ਚ ਮੈਨੂੰ ਗਰਦੌਰ ਵੀਰੇ, ਉਸ ਤੋਂ ਬਾਅਦ ਫਿਰ ਰਿਟਾਇਰ ਹੋਣੇ ਤੋਂ ਬਾਅਦ ਫਿਰ ਉਹ ਕਚਹਿਰੀ ਦੇ ਵਿੱਚ ਹੀ ਉਹ ਅਰਜੀ ਨਵੀਸ ਦਾ ਕੰਮ ਕਰਦਾ ਤੇ ਉੱਥੇ ਮਤਲਬ ਰਹਿਣਾ ਗਾ। ਤੇ ਉਹਨਾਂ ਫਿਰ ਜਿਸ ਟਾਈਮ ਮੈਂ ਪਤਾ ਚੱਲੇ ਵੀ ਦਿਲਚਸਪੀ ਰੱਖਦਾ, ਤਾਂ ਦਰਮਾਨ ਦੀ ਨਿਸਬਤ ਨਾਲ ਵੀ ਮੇਰੇ ਨਾਲ ਬੜੀ ਪਿਆਰ ਕਰਦੇ ਹਨ ਕਿ ਮੈਨੂੰ ਪੁਰਾਣੀਆਂ ਚੀਜ਼ਾਂ ਢੂੰਡ ਕੇ ਦੇਣੀਆਂ ਕਰਨੀਆਂ। ਫਿਰ ਪੁਰਾਣੇ ਵਾਕਿਆਤ ਵੀ ਉਹਨੂੰ ਸੁਣਾਉਂਦੇ ਰਹਿਣਾ ਕਰਨਾ, ਦੱਸਦੇ ਰਹਿਣਾ ਕਰਨਾ। ਉਹਨਾਂ ਦੇ ਬਕੌਲ ਜੋ ਫਿਰ ਉਹਨਾਂ ਦੱਸਿਆ ਨਾ, ਉਹਨਾਂ ਦੱਸਿਆ ਕਿ ਦਰਮਾਨ ਜਿਹੜਾ ਸੀ ਨਾ, ਸਾਬਕਾ ਦਰਮਾਨ ਜਿਹੜਾ ਸੀ ਨਾ, ਉਸ ਵੇਲੇ ਵੀ ਜਾਣੀ ਕਿ ਐਡਾ ਕੁ ਮਸ਼ਹੂਰ ਹੀ ਮਾਰਕੀਟ ਕਿ ਰਿਆਸਤ ਜੰਮੂ 'ਚੋਂ ਵੀ ਲੋਕ, ਜਾਣੀ ਬਹੁਤ ਸਾਰੇ ਪਿੰਡਾਂ ਦੇ ਲੋਕ ਇੱਥੇ ਖਰੀਦੋ ਫਰੋਖਤ ਵਾਸਤੇ ਆਉਂਦੇ ਹਨ। ਰਿਆਸਤ ਜੰਮੂ ਦੇ ਪਿੰਡ ਹਨ, ਕਿਉਂਕਿ ਉਸ ਟਾਈਮ ਰੁਕਾਵਟ ਤੇ ਨਹੀਂ ਹੈ ਨਾ, ਹਿੰਦੁਸਤਾਨ ਪਾਕਿਸਤਾਨ ਇਕੱਠੇ ਰੁਕਾਵਟ ਕੋਈ ਨਹੀਂ। ਅੱਛਾ ਜੀ। ਤੇ ਰਿਆਸਤ ਵੀ ਇੱਧਰ ਆ ਜਾਂਦੇ ਹਨ, ਇੱਧਰੋਂ ਉੱਧਰ ਰਿਸ਼ਤੇਦਾਰੀਆਂ ਵੀ ਇੱਧਰ ਉੱਧਰ ਹਨ, ਉੱਧਰ ਵਾਲੀ ਇੱਧਰ ਦੇ, ਇੱਧਰ ਵਾਲੀ ਉੱਧਰ। ਸਿਰਫ ਜਿਸ ਟਾਈਮ ਉਹ ਬੁਰਜ ਬਣੇ ਦੇ ਹਨ, ਬੁਰਜੀਆਂ ਜਿਹੀਆਂ ਉਹਨਾਂ ਨੂੰ ਕਹਿੰਦੇ ਰਹੇ ਹਨ। ਜੋ ਮੰਡ ਹੈ ਹੀ ਜਾਣੀ ਕਿ ਹੱਦ ਸਰਹੱਦ ਉਸ ਟਾਈਮ ਵੀ ਹੈ ਜੀ ਜੀ ਜੀ, ਕਿਉਂਕਿ ਇਹ ਤੇ ਮਹਾਰਾਜਾ ਗੁਲਾਬ ਸਿੰਘ ਦੇ ਵਕਤ ਦੀ ਮੰਦਰ ਚੱਲ ਰਹੀ, ਉਹਨਾਂ ਨੇ ਅੰਗਰੇਜ਼ ਨੇ ਉਹਨੂੰ ਦਿੱਤਾ ਸੀ ਉਸ ਟਾਈਮ ਰਿਆਸਤ, ਤੇ ਉਹਨਾਂ ਨੇ ਫਿਰ ਉਸ ਟਾਈਮ ਉਹ ਬੁਰਜੀਆਂ ਜਿਹੀਆਂ ਬਣਾ ਲਈਆਂ। ਬਲਕਿ ਮੈਂ ਇੱਕ ਤਾਰੀਖ 'ਚ ਇਹ ਵੀ ਪੜ੍ਹਿਆ ਕਿ ਕਿੰਨੀਆਂ ਨਾਲ ਦੀ ਤਾਰੀਖ ਹੈ, ਤਾਰੀਖ ਹੈ ਪੰਜਾਬ, ਉਹਦੇ ਵਿੱਚ ਦੱਸਿਆ ਕਿ ਜਿਸ ਟਾਈਮ ਇੱਥੇ ਨਾਲਾ ਬਸੈਂਤਰ ਦੇ ਕੰਢੇ ਤੇ ਨਾ, ਇੱਥੋਂ ਦਾ ਜਿਹੜਾ ਸੀ ਨਾ ਜਾਲਦਾਰ ਉਸ ਟਾਈਮ, ਉਹ ਸੀ ਮਨਾਸ ਕਬੀਲੇ ਦਾ ਜਾਲਦਾਰ ਸੀ ਤੇ ਗਮਰੋਲੇ ਦਾ ਸੀ। ਅੱਛਾ। ਤੇ ਉਹਨੂੰ ਤੇ ਉਹਨਾਂ ਨੇ ਫਤਿਹ ਸਿੰਘ ਤੇ ਨਸੀਬ ਸਿੰਘ ਵਾਲੇ ਨਾਲ ਹੁੰਦੇ ਰਹੇ ਹਨ। ਅੱਛਾ। ਉਹਦੀ ਹਦੂਦ 'ਚ ਮਤਲਬ ਕਿ ਆਉਂਦੇ ਰਹੇ ਹਨ ਪਿੰਡ ਜਿਹੜੇ ਹਨ, ਉਹ ਇੱਥੇ ਮਤਲਬ ਕਿ ਕਿਤੇ ਬੁਰਜੀ ਨਹੀਂ ਉਹਨੂੰ ਬਣਾਉਣ ਹੁੰਦਾ ਰਿਹਾ, ਇੱਥੇ ਨਾਲਾ ਬਸੈਂਤਰ ਦੇ ਕੰਢੇ ਤੇ। ਜਿਹੜੇ ਉਹਨੂੰ ਗੁਲਾਬ ਸਿੰਘ ਦੇ ਜਿਹੜੇ ਆਦਮੀ ਹਨ, ਉਹ ਜਿਹੜੇ ਅੱਗੇ ਸਿਪਾਹੀ ਹਨ ਜਾਂ ਉਹਨੇ ਭਰਾ ਜਾਂ ਜੋ ਵੀ ਅੱਗੇ ਬਣਾਉਣਾ ਆ ਜਾਣ, ਉਹਨੂੰ ਬੁਰਜੀ ਨਹੀਂ ਬਣਾਉਂਦਾ। ਜਾਂ ਕੋਈ ਤਨਾਜ਼ਾ ਪੈਦਾ ਹੋ ਗਿਆ, ਜਾਂ ਕਹਿੰਦੇ ਉਹਨੇ ਪਿਛਾਂ ਢਾਹ ਕੇ ਬਣਾਓ, ਉਹ ਜਾਂ ਗਾਂਹ ਬਣਾਉਣ, ਜੇ ਕਿਸੇ ਵੇਲੇ ਉਹਨਾਂ ਤਨਾਜ਼ਾ ਪੈਦਾ ਹੋ ਗਿਆ। ਇੱਥੋਂ ਤੱਕ ਤਨਾਜ਼ਾ ਪੈਦਾ ਹੋ ਗਿਆ ਕਿ ਉਹ ਜਿਸ ਟਾਈਮ ਉਹਨਾਂ ਨੂੰ ਮਾਓਰੀ ਜਿਹੜੇ ਬੰਦੇ ਹਨ, ਫੌਜੀ ਜਾਂ ਉਸ ਟਾਈਮ ਗੁਲਾਬ ਸਿੰਘ, ਉਹਨਾਂ ਨੂੰ ਇੱਥੋਂ ਦੇ ਮਕਾਮੀ ਬੰਦਿਆਂ ਨੇ ਮਾਰਿਆ। ਉਹ ਜਿਸ ਟਾਈਮ ਉਹ ਮਾਰ ਖਾਦੀ, ਉਹਨਾਂ ਨੇ ਦੁਬਾਰਾ ਉਹਨਾਂ ਨੂੰ ਆਪਣੇ ਜਿਹੜੇ ਦੂਸਰੇ ਸਾਥੀ ਹਨ ਉਹਨਾਂ ਨੂੰ ਪੈਗਾਮ ਭੇਜਤਾ
ਤੇ ਉਹਨਾਂ ਨੇ ਫਿਰ ਆਪਣੇ ਨੂੰ ਦੂਸਰੇ ਸਾਥੀ ਹਨ ਜਿਹੜੇ ਹੋਰ ਉਹ ਭੇਜੀ ਕੁੰਮਕ ਭੇਜਤੀ ਉਹ ਫਿਰ ਇੱਥੇ ਡੰਡੋਟ ਆ ਬਿਲਕੁਲ ਬਾਰਡਰ ਦੇ ਕੰਢੇ ਤੇ ਪਿੰਡ ਆ ਇੱਥੇ ਕਿਲ੍ਹਾ ਹੁੰਦਾ ਰਿਹਾ ਅੱਛਾ ਉਹ ਜਿਹੜਾ ਕਿਲ੍ਹਾ ਸੀ ਨਾ ਉੱਥੇ ਮਤਲਬ ਕਿ ਇਹਨਾਂ ਨੇ ਬੜੀ ਉਹਨਾਂ ਮੁਕਾਬਲਾ ਕੀਤਾ ਜਿਹੜੇ ਇੱਥੋਂ ਦੇ ਮੁਕਾਮੀ ਸਨ ਉਸ ਵਕਤ ਦੇ ਲੋਕ ਮੁਕਾਬਲਾ ਕੀਤਾ ਲੇਕਿਨ ਆਖਰਕਾਰ ਕਿਉਂਕਿ ਉਹ ਫੌਜ ਹੀ ਸਰਕਾਰੀ ਇਹ ਮਤਲਬ ਉਸ ਕਸ਼ਟ ਖਾ ਗਏ ਤੇ ਫਿਰ ਇਹਨਾਂ ਨੇ ਉਸ ਟਾਈਮ 32 ਪਤਾ ਨਹੀਂ ਕਿੰਨੇ ਘੋੜੇ ਦਿੱਤੇ ਤੇ ਹਥਿਆਰ ਵੀ ਆਪਣੇ ਹਥਿਆਰ ਪੱਤਰ ਵੀ ਦਿੱਤਾ 32 ਘੋੜੇ ਵੀ ਦੇ ਕੇ ਫਿਰ ਆਪਣੀ ਜਾਨ ਬਖਸ਼ੀ ਕਰਾਈ ਤੇ ਫਿਰ ਉਹ ਕਿਲ੍ਹਾ ਇਹਨਾਂ ਨੂੰ ਦੇ ਗਏ ਤੇ ਕਿਲ੍ਹਾ ਮਤਲਬ ਕਿ ਇਸ ਤਰ੍ਹਾਂ ਚਲਾ ਗਿਆ ਤੇ ਫਿਰ ਉਹ ਮਤਲਬ ਕਿ ਸਾਰਾ ਇਸ ਤਰ੍ਹਾਂ ਤਨਾਜ਼ਾ ਖਤਮ ਹੋ ਗਿਆ ਡੰਡੋਟ ਕੋਲ ਅੱਛਾ ਜਿਹਨੀ ਕਿ ਮਹਾਰਾਜਾ ਗੁਲਾਬ ਸਿੰਘ ਦੇ ਵਕਤ ਦਾ ਅੱਛਾ ਜਿਸ ਟਾਈਮ ਉਹਨੇ ਰਿਆਸਤ ਮੰਡੀ ਤੇ ਫਿਰ ਇਧਰ ਮਤਲਬ ਕਿ ਆਪਣੇ ਸਾਰਾ ਦਮਨ ਅਜੀਤ ਸਿੰਘ ਤੇ ਮਤਲਬ ਉਹਦੇ ਭਰਾ ਜਿਹੜੇ ਇਧਰ ਫਿਰ ਅੱਗੇ ਗੱਲ ਕਿੱਥੋਂ ਇਹ ਗੱਲ ਕਰ ਰਹੇ ਸਭ ਬਾਜ਼ਾਰ ਦੀਆਂ ਅੱਛਾ ਬਾਜ਼ਾਰ ਦੀ ਪਾਰਲੇ ਪਿੰਡ ਵੀ ਆਉਂਦੇ ਅੱਛਾ ਬਾਜ਼ਾਰ ਉਹਨੂੰ ਦੱਸਿਆ ਕਿ ਉਥੋਂ ਮਤਲਬ ਕਿ ਜਿਹੜੀ ਇੰਨੀ ਮਾਰਕੀਟ ਮਸ਼ਹੂਰ ਸੀ ਕਿ ਇੱਥੇ ਉਹ ਵੀ ਮੰਡੀ ਸਬਜ਼ੀ ਮੰਡੀ ਵੀ ਲੱਗਦੀ ਰਹੀ ਅੱਛਾ ਜੀ ਤੇ ਉਹ ਲੱਗਦੀ ਰਹੀ ਉਸ ਟਾਈਮ ਪਰੇ ਬਾਜ਼ਾਰ ਹੁੰਦਾ ਰਿਹਾ ਸੀ ਦਰਮਾਨ ਤੋਂ ਇੱਕ ਰੋਡ ਜਾਂਦੀ ਹੈ ਉਸ ਟਾਈਮ ਨਾਲ ਨੂੰ ਜਾਂਦੀ ਰਹੀ ਤੇ ਅੱਗੇ ਸਿਆਲਕੋਟ ਨੂੰ ਨਿਕਲਦੀ ਰਹੀ ਅੱਛਾ ਜੀ ਇਹੋ ਹੀ ਰੋਡ ਫਿਰ ਇਹ ਜਿਹੜੀਆਂ ਇਹ ਇੱਧਰ ਨੂੰ ਜਾਂਦੀ ਰਹੀ ਅੱਗੇ ਡੇਰੇ ਨੂੰ ਫਿਰ ਅੱਗੇ ਪਠਾਨਕੋਟ ਜਾਂਦੀ ਰਹੀ ਅੱਛਾ ਜਿਹਨੀ ਕਿ ਦਰਮਾਨ ਮਸਲਾ ਇਸ ਤਰ੍ਹਾਂ ਉੱਥੇ ਜਿਹੜਾ ਚੌਕ ਹੈ ਨਾ ਉਹਨੂੰ ਬੋੜ ਵਾਲਾ ਚੌਕ ਕਹਿੰਦੇ ਉੱਥੇ ਬੋੜਾ ਹਨ ਮਤਲਬ ਕਿ ਇੱਕ ਪਾਸੇ ਪੇਪਰ ਦੇ ਬੜਾ ਵੱਡਾ ਪੁਰਾਣਾ ਬੜ ਇੱਕ ਪਾਸੇ ਬੋੜ ਹੀ ਪੁਰਾਣੀ ਤੇ ਉੱਥੋਂ ਬੜਾ ਖੁੱਲਾ ਬਾਜ਼ਾਰ ਹੁੰਦਾ ਰਿਹਾ ਉੱਥੇ ਮਸਲਾ ਉਹ ਲੱਗਦੀ ਰਹੀ ਮੰਡੀ ਜਿਹੜੀ ਗੋੜੇ ਦੀ ਮੰਡੀ ਇੱਥੋਂ ਤੱਕ ਕਿ ਘਾਹ ਤੱਕ ਵੀ ਉੱਥੇ ਫਰੋਖਤ ਹੁੰਦਾ ਰਿਹਾ ਲਿਆ ਕੇ ਲੱਕੜਾ ਬਾਕੀ ਫੁੱਲ ਲਿਆਣੇ ਮਤਲਬ ਕਿ ਲੋਕਾਂ ਨੇ ਗੁਲਾਬ ਸ਼ਰਾਬ ਉਸ ਟਾਈਮ ਬੀਜਦੇ ਉਹਨਾਂ ਨੇ ਮਤਲਬ ਰਾਈ ਜਿਹੜੇ ਮਹਿਰ ਹਨ ਉਸ ਟਾਈਮ ਉਹਨਾਂ ਨੇ ਉਹ ਲਿਆ ਕੇ ਵੇਚਣੇ ਹੋਰ ਵੀ ਜੋ ਕੁਛ ਉੱਥੇ ਫਰੋਖਤ ਹੋਣੀ ਤੇ ਫਿਰ ਇਸ ਤੋਂ ਇਲਾਵਾ ਦੱਸਿਆ ਕਿ ਇਸ ਵਾਸਤੇ ਇੱਥੇ ਦੂਰੋਂ ਆਉਂਦੇ ਰਹੇ ਹਨ ਲੋਕ ਦੂਰੋਂ ਸੌਦਾ ਸਲਬ ਖਰੀਦਣ ਆਉਂਦੇ ਰਹੇ ਹਨ ਕਿ ਇੱਥੇ ਜਿਹੜੀ ਚੀਜ਼ ਅੰਮ੍ਰਿਤਸਰ ਤੇ ਲਾਹੌਰ ਰੇਟ ਸੀ ਉਹੀ ਰੇਟ ਇੱਥੇ ਹੁੰਦਾ ਰਿਹਾ ਦਰਮਾਨ ਉਹਦੀ ਵਜ੍ਹਾ ਹੈ ਕਿ ਇੱਥੇ ਸਮਗਲਿੰਗ ਹੋ ਕੇ ਮਾਲ ਆਉਂਦਾ ਰਿਹਾ ਤੇ ਸਭ ਤੋਂ ਪਹਿਲਾਂ ਪੜਾਓ ਜਿਹੜਾ ਡੰਡੋਟ ਕਿਲੇ ਮਤਲਬ ਕਿ ਡੰਡੋਟ ਕੋਈ ਦੁਕਾਨ ਹਨ ਤੇ ਇਹ ਦਰਮਾਨ ਮਤਲਬ ਕਿ ਇੱਥੇ ਪੜਾਓ ਹੁੰਦਾ ਰਹੇ ਕਿਉਂਕਿ ਜਿਹਦਾ ਮਾਲ ਉਧਰੋਂ ਆਉਂਦਾ ਰਹੇ ਨਾ ਉਹਨੂੰ ਪਹਿਲੇ ਇੱਥੇ ਠਹਿਰਨਾ ਇੱਥੋਂ ਵਾਲੇ ਜਾਣਾ ਤੇ ਫਿਰ ਇੱਥੋਂ ਫਿਰ ਅੱਗੋਂ ਮੁਖਤਲਿਫ ਮਤਲਬ ਕਿ ਬੱਸਾਂ ਦੇ ਜ਼ਰੀਏ ਘੋੜਿਆਂ ਦੇ ਜਾਂ ਊਠਾਂ ਦੇ ਜ਼ਰੀਏ ਜੋ ਵੀ ਉਸ ਟਾਈਮ ਜਰਾ ਇਹ ਆਮਦ ਰਫਤਾ ਹੈ ਉਹਨਾਂ ਦੇ ਜ਼ਰੀਏ ਫਿਰ ਅੱਗੇ ਮਤਲਬ ਮੁਖਤਲਿਫ ਮਤਲਬ ਕਿ ਜਿਹੜੇ ਅੱਗੇ ਸੇਠ ਜਾਂ ਕਾਰੋਬਾਰੀ ਲੋਕ ਹਨ ਤਜਾਰਤ ਆ ਜਾਂਦੇ ਉਹਨਾਂ ਨੇ ਫਿਰ ਉਹ ਮਾਲ ਲੈ ਜੀ ਸਰ ਗੱਲ ਹੋ ਰਹੀ ਸੀ ਦਰਮਾਨ ਦੇ ਬਾਜ਼ਾਰ ਨੂੰ ਲੈ ਕੇ ਜੀ ਠੀਕ ਹੈ ਬਾਜ਼ਾਰ ਉਸ ਟਾਈਮ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਮੰਦਿਰ ਸਾਡੇ ਮੰਦਿਰ ਹੈ ਮੰਦਿਰ ਵਾਲੀ ਗਲੀ ਦੇ ਜਿਹਨੀ ਕਿ ਸ਼ਮਾਲ ਵਾਲੀ ਸਾਈਡ ਤੇ ਨਾ ਬਾਜ਼ਾਰ ਛੋਟਾ ਸੀ ਅੱਛਾ ਲੇਕਿਨ ਉਸ ਵਕਤ ਲਿਆ ਜਾਣਾ ਉਸ ਵਕਤ ਕਾਫੀ ਹੋਏ ਕਿਉਂਕਿ ਵਾਲੇ ਦੁਆਲੇ ਜਿਹੜੇ ਦੂਰੋਂ ਸੌਦਾ ਸਲਬ ਖਰੀਦਣ ਆਉਂਦੇ ਹਨ ਤੁਹਾਨੂੰ ਮੈਂ ਪਹਿਲੇ ਦੱਸਤਾ ਕਿ ਇੱਥੇ ਜੋ ਅੰਮ੍ਰਿਤਸਰ ਦਾ ਲਾਹੌਰ ਦਾ ਭਾਅ ਨੂੰ ਇੱਥੇ ਮਿਲਦਾ ਸੀ ਤਾਂ ਉਹਦੀ ਵਜ੍ਹਾ ਮੇਨ ਇਹੋ ਸੀ ਕਿ ਸਮਗਲਿੰਗ ਹੋ ਕੇ ਜਿਹੜਾ ਪਾਕਿਸਤਾਨ ਇੱਧਰੋਂ ਇੰਡੀਆ ਤੋਂ ਉਸਲੇ ਇੰਡੀਆ ਕਹਿਲਾਉਂਦਾ ਰਿਹਾ ਹਿੰਦੁਸਤਾਨ ਜਿਹੜਾ ਮਾਲ ਰਿਆਸਤ ਜਾਣਾ ਉਹਨੇ ਪਹਿਲੇ ਇੱਥੇ ਸਟੇ ਕਰਨਾ ਉਹ ਸਮਗਲਰ ਨੇ ਇੱਥੇ ਮਾਲ ਰੱਖਣਾ ਇੱਥੋਂ ਫਿਰ ਰਾਤ ਨੂੰ ਕਿਤੇ ਪੂਰੀ ਛਪੇ ਬੰਦਾ ਗਾਂਹ ਖੜਨਾ ਉਧਰੋਂ ਜਿਹੜਾ ਆਉਣਾ ਨਾ ਮਾਲ ਉਹ ਵੀ ਆਣ ਕੇ ਪਹਿਲੇ ਇੱਥੇ ਮਤਲਬ ਕਿ ਉਹਨੂੰ ਰੱਖਣਾ ਫਿਰ ਅੱਗੇ ਮਤਲਬ ਕਿ ਜਾਣਾ ਇਸ ਬਾਅਦ ਫਿਰ ਉਹ ਇੱਥੇ ਮਤਲਬ ਕਿ ਆਮ ਸ਼ਹਿਰਾਂ ਦੇ ਮਤਲਬ ਜਿਹੜੇ ਮਸ਼ਹੂਰ ਸ਼ਹਿਰ ਉਹਨਾਂ ਦੇ ਮੁਤਾਬਕ ਇਹ ਰੇਟ ਸੀ ਤੇ ਫਿਰ ਇੱਥੋਂ ਉਸ ਵਕਤ ਵੀ ਦਰਮਾਨ ਕਿ ਉਸ ਵੇਲੇ ਵੀ ਦਰਮਾਨੋਂ 2 ਬੱਸਾਂ ਮਤਲਬ ਚੱਲਦੀਆਂ ਹਨ ਯਾਨੀ ਕਿ ਉਸ ਵਕਤ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਅੰਮ੍ਰਿਤਸਰ ਜਾਂਦੀਆਂ ਹਨ ਅੱਛਾ ਅੰਮ੍ਰਿਤਸਰ ਜਾਂਦੀਆਂ ਹਨ ਕਿ ਉਹ ਲੇਕਿਨ ਹਫ਼ਤੇ 'ਚ ਪਤਾ ਨਹੀਂ ਇੱਕ ਹੀ ਚੱਕਰ ਮਤਲਬ ਲਾਉਂਦੀਆਂ ਹਫ਼ਤੇ 'ਚ ਇੱਕ ਅੱਧਾ ਚੱਕਰ ਕਿਉਂਕਿ ਆਮ ਤੌਰ 'ਤੇ ਲੋਕ ਤੇ ਕੋਈ ਕਾਰੋਬਾਰੀ ਕਿਤੇ ਚਲਾ ਗਿਆ ਜ਼ਿਆਦਾਤਰ ਜਿਹੜੇ ਅੰਮ੍ਰਿਤਸਰ ਤੋਂ ਸੌਦਾ ਸਲਫ ਲਿਆਉਂਦੇ ਹਨ ਜਾਂ ਇੱਥੋਂ ਖੜਦੇ ਹਨ ਉਹ ਕਾਰੋਬਾਰੀ ਲੋਕ ਮਤਲਬ ਕਿ ਲੈਣ ਉੱਥੋਂ ਅੱਗੇ ਫਿਰ ਜਾਂ ਕੋਈ ਇੱਧਰੋਂ ਲੈਣ ਆਉਣ ਚਾਕਮਰੂ ਟ੍ਰੇਨ ਤੇ ਚਾਕਮਰੂ ਫਿਰ ਅੱਗੋਂ ਊਠਾਂ ਤੇ ਘੋੜਿਆਂ ਦੇ ਲੋਕਾਂ ਨੇ ਆਪਣੀ ਦੁਕਾਨਾਂ ਤੇ ਜਾ ਕੇ ਮਤਲਬ ਲੈ ਆਉਣਾ ਕਰਨਾ ਤੇ ਇਸ ਤਰ੍ਹਾਂ ਮਤਲਬ ਸਿਲਸਿਲਾ ਜਿਹਨੂੰ ਕੋਈ ਉਸ ਟਾਈਮ ਵੀ ਚੱਲਦੇ ਤਾਂ ਉਹ ਜਿਹੜੇ ਬਸਾਨ ਉਹ ਟਾਂਡੇ ਦਾ ਸਿੱਖ ਸੀ ਕਰਮ ਸਿੰਘ ਉਹਦਾ ਨਾਂ ਹੈ ਵਾਹ ਤੇ ਉਹਨੇ ਮਸਣ ਉਹਦੀਆਂ ਬੱਸਾਂ ਟਾਂਡਾ ਸਾਡੇ ਨਾਲ ਪਿੰਡ ਅੱਗੇ ਬਾਰਡਰ ਤੇ ਬਿਲਕੁਲ ਉਹਦੀਆਂ ਬੱਸਾਂ ਟਾਂਡੇ ਦਾ ਕਰਮ ਸਿੰਘ ਸੀ ਉਹ ਖਲੋਣ ਜੀ ਟਾਂਡੇ ਦਾ ਕਰਮ ਸਿੰਘ ਸੀ ਉਹਦੀਆਂ 2 ਬੱਸਾਂ ਉਹ ਆਨਰ ਸੀ ਤੇ ਉਹ ਚੱਲਿਆ ਅੰਮ੍ਰਿਤਸਰ ਵਾਹ ਤੇ ਫਿਰ ਇੱਥੋਂ ਤੱਕ ਸੁਣਿਆ ਕਿ ਜਿਹੜਾ ਬਜ਼ੁਰਗਾਂ ਨੇ ਦੱਸਿਆ ਕਿ ਫਿਰ ਇਹ ਬਾਜ਼ਾਰ ਹੈ ਜਿਹਨੀ ਕਿ ਮਾਰਕੀਟ ਇੰਨੀ ਕੁ ਮਸ਼ਹੂਰ ਸੀ ਕਿ ਇਹਦਾ ਮਾਲ ਮੇਰਾ ਦੂਰ ਤੱਕ ਮਸ਼ਹੂਰ ਸੀ ਉਸ ਤੋਂ ਇਲਾਵਾ ਕਿ ਇੱਥੇ ਤਕਰੀਬਨ ਦਰਮਾਨ ਜਿਹਨੀ ਉਸ ਵਕਤ ਪਾਕਿਸਤਾਨ ਬਣਨੇ ਤੋਂ ਪਹਿਲਾਂ ਡਾਕਖਾਨਾ ਦੀ ਬ੍ਰਾਂਚ ਵੀ ਆਈ ਅੱਛਾ ਫਿਰ ਉਸ ਤੋਂ ਇਲਾਵਾ ਜੂਨੀਅਰ ਕਾਉਂਸਲ ਤੇ ਖੈਰ ਸਿਲਸਿਲਾ ਚੱਲਿਆ ਹੈ ਆਪਣੇ 1959 ਜਦੋਂ ਅਯੂਬੀ ਦੌਰ ਦੇ ਹਕੂਮਤ ਅਯੂਬੀ ਦੌਰ ਹਕੂਮਤ 1959 ਉਸ ਤੋਂ ਪਹਿਲੇ ਜਿਹਨੀ ਕਿ ਡਾਕਖਾਨਾ ਬਰਾਜ ਸੀ ਫਿਰ ਉਸ ਤੋਂ ਇਲਾਵਾ ਇੱਥੇ 3 ਸਰਾਵਾਂ ਹਨ ਅੱਛਾ 3 ਸਰਾਵਾਂ ਜਿਹਨੂੰ ਅੱਜ ਕੱਲ੍ਹ ਰੈਸਟ ਹਾਊਸ ਕਹਿ ਲਓ ਉਸ ਟਾਈਮ ਜਿਹੜੇ ਸਰਕਾਰੀ ਖਾਤੇ ਹੁੰਦੇ ਨੇ ਸਰਕਾਰੀ ਰਿਹਾਇਸ਼ਗਾਹਾਂ ਉਹਨਾਂ ਨੂੰ ਕਹਿੰਦੇ ਹਨ ਸਰਾਵਾਂ ਉੱਥੇ ਆਣ ਕੇ ਜਿਹੜੇ ਕੋਈ ਸਰਕਾਰੀ ਅਫਸਰ ਆਣੇ ਜਾਂ ਅੱਗੇ ਪਿੱਛੇ ਮੁਸਾਫਰ ਹਨ ਉਹਨਾਂ ਨੇ ਫਿਰ ਉੱਥੇ ਰਿਹਾਇਸ਼ਾਂ ਤਿਆਰ ਕਰਨੀ ਉੱਥੋਂ ਫਿਰ ਅੱਗੇ ਪਿੱਛੇ ਪੰਜਾਬ ਤਬਦੀਲ ਕਰਨੀਆਂ ਉਸ ਤੋਂ ਇਲਾਵਾ
ਤਕਰੀਬਨ ਕੋਈ 1.5 ਦਰਜਨ ਦੇ ਲਗਭਗ ਇੱਥੇ ਕੂਏ ਹਨ। ਅੱਛਾ। ਆ ਛੋਟੇ ਵੱਡੇ ਮੁੰਡਾ ਕਿ 1.5-2 ਦਰਜਨ ਦੇ ਲਗਭਗ ਕੂਏ ਹਨ। ਵਾਹ। ਤੇ ਜਿਹੜਾ ਬਲਕਿ ਜਿਹੜੇ ਖਾਂਦੇ ਪੀਂਦੇ ਲੋਕ ਹਨ, ਇਹ ਸਾਡਾ ਜਿਹੜਾ ਘਰ ਹੈ, ਅਸੀਂ ਰਿਹਾਇਸ਼ ਹੁਣ ਇੱਥੇ ਵੀ ਇੱਕ ਖੂਹੀ ਹੈ ਛੋਟੀ ਜਿਹੀ, ਜਿਹੜੀ ਹਿੰਦੂਆਂ ਦੇ ਵਕਤ, ਕਿਉਂਕਿ ਇਹ ਵੀ ਕਿਸੇ ਦਾ ਮੁੰਡਾ ਕਿ ਫਿਰ ਇੱਧਰ ਹਿੰਦੂ ਚਲਾ ਗਏ ਤੇ ਅਸੀਂ ਫਿਰ ਆਉਣਗੇ। ਬਿਲਕੁਲ ਬਿਲਕੁਲ। ਇੱਥੇ ਵੀ ਖੂਹੀ ਹੁੰਦੇ ਰਹੇ। ਫਿਰ ਅੱਗੇ ਪਿੱਛੇ ਵੀ ਨਾ ਜਿਹੜੇ ਕੋਈ ਬਾਕੀ ਜਿਹੜੇ ਵੱਡੇ ਵੱਡੇ ਖੂਹ ਹਨ, ਤਾਂ ਬੜੀ ਬੜੀ ਦੂਰ ਪਾਣੀ, ਬੜੀ ਦੂਰ ਗਹਿਰਾਈ 'ਚ ਜਾ ਕੇ ਪਾਣੀ ਮੰਨਾ ਕਿ। ਤੇ ਜਿਹੜੇ ਬਾਹਰ ਹਨ ਪੈਲੀਆਂ ਪੂਲੀਆਂ 'ਚ, ਉਹ ਸਦਾ ਨਜ਼ਦੀਕ ਪਾਣੀ ਹੋਇਆ, ਕਿਉਂਕਿ ਖਾਸ ਕਰ ਬੇਲੇ ਏਰੀਏ 'ਚ ਉਧਰ ਪਾਣੀ ਥੋੜਾ ਜਿਹਾ ਉੱਪਰ ਹੁੰਦਾ, ਤੇ ਇੱਧਰ ਜਿਹੜੇ ਬਾਕੀ ਹੁਣ ਉਹ ਦੂਰ ਹੋ ਡੂੰਘਾ ਪਾਣੀ। ਠੀਕ ਹੈ। ਉਸ ਤੋਂ ਇਲਾਵਾ ਪਾਣੀ ਦੇ ਜ਼ਰੀਏ ਇੱਕ ਤਲਾਬ ਹੈ ਇੱਥੇ ਪੱਕਾ। ਅੱਛਾ। ਉਹ ਜਿਹੜਾ ਪੱਕਾ ਤਲਾਬ ਸੀ ਤਕਰੀਬਨ ਉਹ ਆਏ 1.5 ਏਕੜ 'ਚ ਮੰਦਾ ਕਿ ਉਹ ਤਕਰੀਬਨ ਤਲਾਬ ਸੀ, ਪੱਕਾ ਤਲਾਬ ਸੀ। ਛੋਟੀ ਟਾਇਲ ਮੰਦਾ ਕਾਲ ਦਵਾਈ ਲੱਗੀ, ਉਹ ਸੀੜੀ ਨੁਮਾ ਤਲਾਬ ਸੀ। ਉਹ ਜਿਹੜਾ ਸੀੜੀ ਨੁਮਾ ਤਲਾਬ ਸੀ ਨਾ, ਉਹ ਮੈਂ ਬਚਪਨ 'ਚ ਅਸੀਂ ਕਈ ਦਫਾ ਉੱਥੇ ਨਹਾਤੇ ਨੂਤੇ ਵੀ ਹਾਂ, ਉਦੋਂ ਖਤਮ ਹੋ ਗਏ, ਉੱਥੇ ਰਿਹਾਇਸ਼ਾਂ ਬਣ ਗਈਆਂ। ਤੇ ਉਹ ਜਿਹੜਾ ਤਲਾਬ ਸੀ ਨਾ, ਉਹਦੇ ਜਿਹੜੇ ਸੀ ਨਾ ਲਹਿੰਦੇ ਵਾਲੀ ਸਾਈਡ ਤੇ ਦੱਖਣ ਵਾਲੀ ਸਾਈਡ, ਉਹੀ ਇਹਦੀ ਮਤਲਬ ਕੁਛ ਮੇਰੇ ਹਾਲ 'ਚ ਪਹਾੜ ਵਾਲੀ ਸਾਈਡ ਵੀ ਥੋੜ੍ਹੀ ਜਿਹੀ ਹੈ ਸੀ। ਤੇ ਇਹ ਜਿਹੜੀਆਂ ਪੁਖਤਾ ਹਨ ਸੀੜੀ ਨੁਮਾ ਛੋਟੀ ਟਾਇਲ ਦੀਆਂ ਬਣੀਆਂ ਸਟੈਪ ਬਣੇ ਸਨ। ਤੇ ਫਿਰ ਉੱਪਰ ਜਿਹੜੇ ਸੀ ਨਾ ਚੜ੍ਹਦੇ ਵਾਲੀ ਸਾਈਡ ਤੇ ਥੋੜ੍ਹੀ ਜਿਹੀ ਇੱਧਰ ਮੇਰਾ ਪਹਾੜ ਵਾਲੀ, ਇਹ ਜਾ ਕੇ ਨਾ ਇਹ ਕੱਚੀਆਂ ਹਨ। ਇੱਧਰ ਇੱਕ ਬੰਨ ਸੀ, ਚੜ੍ਹਦੇ ਪਾਸੇ ਇੱਕ ਬੰਨ ਨਮਾਜ਼ ਮੰਨ ਕੇ ਮਿੱਟੀ ਉੱਚੀ ਕੀਤੀ ਸੀ। ਉਹ ਕਿਉਂਕਿ ਸਾਡੇ ਜਿਹੜਾ ਇਹ ਪਰੇ ਇਲਾਕਾ ਸੀ ਨਾ, ਉਹ ਉੱਚਾ ਸੀ। ਉਹ ਜਿਸ ਬਰਸਾਤ ਹੋਣੀ ਨਾ, ਉਹ ਪਾਣੀ ਸਾਰਾ ਢਾਲ ਕੇ ਇੱਧਰ ਨੂੰ ਆਉਂਦਾ ਰਿਹਾ ਸੀ। ਅਜੇ ਵੀ ਉਹੀ ਲਹਿ ਬਣੀ ਰਹੀ ਪਾਣੀ ਦੀ, ਅਕਸਰ ਬੰਦਾ ਪਾਣੀ ਉਹੀ ਬੰਦਾ ਆਉਂਦਾ ਉੱਧਰ ਨੂੰ, ਤੇ ਲੇਕਿਨ ਰਿਹਾਇਸ਼ਾਂ ਬਣ ਗਈਆਂ। ਤੇ ਉਹ ਪਾਣੀ ਉੱਥੇ ਬੰਦਾ ਇਕੱਠਾ ਹੋ ਜਾਣਾ, ਉੱਥੇ ਨਹਾਉਣਾ ਕਰਨਾ, ਉੱਥੇ ਬੰਦਾ ਕਿ ਬੁੱਢੀਆਂ ਨੇ ਕੱਪੜੇ ਵੀ ਧੋਣੇ ਕਰਨੇ, ਮਸਲ ਉਹ ਸੀੜੀਆਂ ਦੇ ਉੱਤੇ ਬੰਦਾ ਕੱਪੜੇ ਰੱਖ ਕੇ ਥਾਪੀਆਂ ਨਾਲ ਬੰਦਾ ਕੋਈ ਕੱਪੜੇ ਧੋਣੇ ਕਰਨੇ। ਇਸ ਤੋਂ ਇਲਾਵਾ ਜਿਹਨੇ ਕਿ ਤੁਹਾਨੂੰ ਭਾਬੀ ਦਾ ਪਹਿਲੇ ਦੱਸਿਆ ਮੈਨੂੰ ਚੌਥਾ, ਜਿਹਨੇ ਕਿ ਇੱਕ ਪਾਣੀ ਦਾ ਜਰੀਆ, ਉਹ ਇੱਕ ਤਲਾਅ, ਤੀਸਰਾ ਮਤਲਬ ਕਿ ਆਪਣੇ ਖੂਹੇ। ਉਸ ਤੋਂ ਇਲਾਵਾ 2 ਬੌਲੀਆਂ ਵੀ ਹਨ। ਅੱਛਾ। ਹਾਂ 2 ਬੌਲੀਆਂ, ਲੇਕਿਨ ਉਹ ਪਿੰਡੂ ਬਾਹਰ ਸਨ। ਇੱਕ ਦਰਬਾਰ ਆ ਸਾਡੇ, ਇੱਕ ਪੀਰ ਮਿੱਠਾ ਬਜ਼ੁਰਗ ਦੇ ਪੁਰਾਣਾ ਦਰਬਾਰ ਪੀਰ ਮਿੱਠੇ ਦਾ। ਇਹ ਵੀ ਮੁਖਤਲਿਫ ਮਤਲਬ ਕਰਵਾਤਾ ਨਹੀਂ ਨਾ, ਬਲਕਿ ਜਿਹੜਾ ਬਜ਼ੁਰਗਾਂ ਕੋਲ ਸੁਣਿਆ ਕਾਫੀ ਮਤਲਬ ਕਿ ਮੇਰਾ ਲੱਗਦਾ ਕੋਈ 100-150 ਸਾਲ ਹੋ ਸਕਦਾ। ਯਾਨੀ ਖੱਤਰੀਆਂ ਦਾ ਦੌਰ ਦਾ। ਬਾਕੀ ਹੁਣ ਤਰੀਕ ਕਿਉਂਕਿ ਹਕੀਕਤ ਹੁਣ ਤਰੀਕ ਜਾਂ ਫਿਰ ਅਸੀਂ ਕਿਤੋਂ ਲੱਭਦੀ ਹੈ ਨਾ ਤਰੀਕ, ਤੇ ਫੇਰ ਹੀ ਪਤਾ ਨਹੀਂ ਹੁਣ ਰਵਾਇਤਾਂ ਨਹੀਂ ਤਾਂ ਅਨੁਸਾਰ ਕਰ ਸਕਦੇ। ਅੱਛਾ। ਇੱਕ ਬੋਲੀ ਉਧਰ ਸੀ, ਉਹ ਕੋਈ ਕਿਸੇ ਰੰਗ ਦੇ ਸੁਣਾ ਤੇ ਕਸ਼ਾ, ਉਹ ਜਿਹੜਾ ਮਜ਼ਾਰ ਦਰਬਾਰ ਪੀਰ ਮਿੱਠਾ, ਉਹਦੇ ਬਿਲਕੁਲ ਆਪਾਂ ਦੱਖਣ ਵਾਲੀ ਸਾਈਡ ਤੇ ਇੱਕ ਉੱਥੇ ਬੌਲੀ ਹੁੰਦੀ ਸੀ। ਉਹ ਆਮ ਤੌਰ ਤੇ ਨਹਨਾਲ ਦਾ ਰਸਤਾ ਉੱਥੋਂ ਨਹੀਂ ਜਾਂਦਾ ਰਿਹਾ, ਅੱਗੇ ਫਿਰ ਨਹਨਾਲ ਸਿਆਲਕੋਟ। ਇੱਕ ਬੌਲੀ ਸੀ ਪਰੇ ਗਮਰੋਲੀਆਂ ਇੱਕ ਰਸਤਾ ਨਿਕਲਦਾ ਰਿਹਾ ਤਾਂ ਅੱਗੇ ਮਾਲੇ ਕੋਟ ਨੂੰ ਜਾਂਦਾ ਰਿਹਾ ਸੀ, ਤੇ ਉਹ ਉੱਥੇ ਮਤਲਬ ਹੁੰਦੀ ਸੀ ਬੌਲੀ। ਇਹ ਬਾਅਦ 'ਚ ਫਿਰ ਮਤਲਬ ਕਿ ਪੋਰ ਹੋ ਗਈਆਂ। ਤੇ ਇਹ ਜਿਹੜੀ ਕਿ ਇਹ ਸਨ ਜਰੀਏ ਪਾਣੀ ਦੇ। ਤੁਹਾਨੂੰ ਉਹ ਵੀ ਦੱਸਦਾ ਜਰਾਏ ਆਮਦੋ ਰਖਤ ਵੀ ਦੱਸਦਾ ਕਿ ਬੱਸਾਂ ਉਸ ਟਾਈਮ 2 ਚੱਲਦੀ ਰਹੀਆਂ। ਜੀ ਜੀ ਠੀਕ ਹੈ। ਉਸ ਤੋਂ ਇਲਾਵਾ ਜਿਹੜੀਆਂ ਬੱਸ ਨੇ ਉਹ ਜਾਂਦੀ, ਫਿਰ ਇੱਥੋਂ ਜਾਣੀ ਮੁਖਤਲਿਫ ਪਿੰਡਾਂ 'ਚ ਹੁੰਦੀਆਂ ਨੇ, ਫਿਰ ਜਾਣੀ ਇੱਥੋਂ ਅਮਰ ਜਸ਼ੜਾ ਦੇ ਪੁਲ ਤੋਂ ਗੁਜ਼ਰ ਕੇ ਤੇ ਫਿਰ ਅੱਗੇ ਜਾਂਦੀ। ਉਹ ਪੁਲ ਵੀ ਖਤਮ ਹੋ ਗਿਆ ਤਾਂ ਸਮਝ। ਹਾਂਜੀ। ਫਿਰ ਉੱਥੋਂ ਅੰਮ੍ਰਿਤਸਰ ਜਾਂਦੀ। ਜੀ। ਅੱਛਾ ਸਰ ਜੀ, ਜਿਹੜੇ ਮੋਟੇ ਦੁਕਾਨਦਾਰ ਸਨ, ਪਰਚੂਨ, ਕੱਪੜਾ, ਸੁਨਿਆਰੇ, ਸਰਾਫਾਂ ਦਾ ਕੰਮ, ਮਤਲਬ ਇਹ ਵੀ ਦੁਕਾਨਾਂ ਹੈ ਸਨ? ਅਗਰ ਜੋ ਕੁਛ ਮੈਂ ਸੁਣਿਆ ਨਾ ਦੁਕਾਨਦਾਰਾਂ ਦੇ ਨਾਮ, ਕੋਈ ਕਹਿੰਦੇ ਕੋਈ ਦਰਜਨ ਡੇਢ ਦੇ ਲਗਭਗ ਜਿਹੜੀਆਂ ਦੁਕਾਨਾਂ ਹਨ, 1.5 ਦਰਜਨ। ਉਹ ਤੇ ਹਨ ਇੱਥੋਂ ਦੇ ਜਿਹੜੇ ਵੱਡੇ ਖਾਨਦਾਨ ਹਨ, ਇੱਥੋਂ ਜੋ ਕਾਰੋਬਾਰੀ ਹਨ, ਕਾਰੋਬਾਰ ਹਨ ਜਿਹੜੇ ਨੇ ਅੰਡਰ, ਉਹ ਹੀ ਖੱਤਰੀ ਖਾਨਦਾਨ। ਅੱਛਾ। ਉਹਨਾਂ ਨੂੰ ਇੱਥੋਂ ਦੇ ਮਕਾਮੀ ਲੋਕ ਨੇ ਸ਼ਾਹ ਵੀ ਕਹਿੰਦੇ ਹਨ। ਅਦਬ ਨਾਲ ਅਸੀਂ ਜੇ ਸ਼ਹੀਦਾਂ ਨੂੰ ਸ਼ਾਹ ਕਹਿੰਦੇ ਹਾਂ, ਉਹ ਉਹਨਾਂ ਨੂੰ ਮਤਲਬ ਖੱਤਰੀਆਂ ਨੂੰ ਸ਼ਾਹ ਕਹਿੰਦੇ ਹਨ, ਜਿਹੜੇ ਮਕਾਮੀ ਲੋਕ ਹਨ। ਅੱਛਾ। ਉਸ ਵਕਤ ਤੇ ਜਿਹੜੇ ਹਨ, ਜਿਹੜੇ ਮਲਕੀਅਤ ਸੀ, ਜਿਨ੍ਹਾਂ ਦੀ ਜ਼ਮੀਨ ਮਲਕੀਅਤ ਸੀ, ਉਹ ਹਨ ਗੋਤਰ। ਜਿਨ੍ਹਾਂ ਨੇ ਪਿੰਡ ਆਬਾਦ ਕੀਤਾ ਸੀ ਉਹ ਹਨ ਗੋਤਰ ਖਾਨਦਾਨ, ਜ਼ਿਮੀਦਾਰ। ਜਿਹੜੇ ਜ਼ਿਮੀਦਾਰ ਮਲਕੀਅਤ ਉਹਨਾਂ ਦੀ ਜ਼ਮੀਨ, ਤੇ ਜਿਹੜੇ ਖੱਤਰੀ ਹਨ ਇਹ ਕਾਰੋਬਾਰੀ। ਇਹ ਮੁਖਤਲਿਫ ਇਲਾਕਿਆਂ 'ਚ ਆਣ ਕੇ ਇੱਥੇ ਆਣ ਕੇ ਆਬਾਦ ਹੋ ਗਏ। ਪਹਿਲਾਂ ਤਾਂ ਗੋਤਰ ਹੀ ਮੰਨਿਆ ਕਿ ਯਾਰ ਉਹਨਾਂ ਨੇ ਆਬਾਦ ਕੀਤਾ, ਉਹ ਬਾਅਦ ਫਿਰ ਖੱਤਰੀ ਮੁਖਤਲਿਫ ਆਉਂਦੇ ਰਹੇ। ਕੋਈ ਕਿਤੋਂ ਆ ਗਿਆ, ਕੋਈ ਦੇਖਿਆ ਜਦੋਂ ਫਿਰ ਮਾਰਕੀਟ ਚੱਲਦੀ ਆ ਤਾਂ ਉੱਥੋਂ ਫਿਰ ਆਣ ਕੇ ਆਬਾਦ ਹੁੰਦੇ। ਤੇ ਜਿਹੜੇ ਖੱਤਰੀ ਹਨ ਉਹਨਾਂ ਵਿੱਚੋਂ ਮਸ਼ਹੂਰ ਜਿਹੜੇ ਖੱਤਰੀ ਹਨ, ਉਹਨਾਂ ਵਿੱਚ ਇਹ ਨਾਗਰਮਲ, ਸੌਦਾਗਰਮਲ ਤੇ ਅਸ਼ਰਮਲ। ਇਹਨਾਂ ਦੇ ਵਾਲਦ ਦਾ ਨਾਂ ਸੀ ਗੁਸਾਈ ਮਲ। ਉਹਨਾਂ ਨੇ ਮਸਲਨ ਜਿਹੜੀ ਆਪਣੇ ਵਕਤ 'ਚ ਜਿਹੜਾ ਨਾਗਰਮਲ ਸੀ, ਉਹ ਡਿਸਟ੍ਰਿਕਟ ਬੋਰਡ ਗੁਰਦਾਸਪੁਰ ਦਾ ਮੈਂਬਰ ਵੀ ਹੁੰਦਾ ਰਿਹਾ ਉਸ ਟਾਈਮ। ਅੱਛਾ। ਤੇ ਜਿਹੜਾ ਸੀ ਨਾ ਸੌਦਾਗਰਮਲ, ਉਹ ਆਮ ਤੌਰ ਤੇ ਕਾਰੋਬਾਰੀ ਲੈਣ ਦੇ, ਕਾਰੋਬਾਰ ਬੰਦਾ ਨੂੰ ਚਲਾਉਣਾ ਪਏ, ਲੋਕਾਂ ਨੂੰ ਕਿਰਾਏ ਲੈਣੇ ਕਰਨੇ, ਫਿਰ ਉਹ ਦਿੰਦੇ ਰਹੇ ਹਨ ਮਾਨਾ ਉਹ ਲੋਕਾਂ ਨੂੰ ਮਨ ਸੂਦ ਜਾਂ ਦੇਣਾ, ਮਤਲਬ ਵਿਆਜ ਤੇ ਬਿਲਕੁਲ ਪੈਸੇ ਦੇ ਦੇਣੇ, ਕਿਉਂਕਿ ਪੈਸੇ ਇਹਨਾਂ ਕੋਲ ਲੋਕਾਂ ਨੂੰ। ਬਾਕੀ ਜਿਹੜੇ ਜ਼ਿਮੀਂਦਾਰ ਹੁੰਦੇ ਗਰੀਬ ਹਨ, ਉਹ ਫਿਰ ਜਿਹੜਾ ਦਾਣਾ ਫੱਕਾ ਉਹਨੇ ਇਹਨੇ ਲੈਣਾ ਕਰਨਾ, ਕਿਉਂਕਿ ਵਿਆਜ ਉਹ ਮੁੱਕਣਾ ਨਹੀਂ। ਉਹ ਜਿਹੜੇ ਦਾਣਾ ਫੱਕਾ ਉਹਨਾਂ ਦੇ ਸਾਰਾ ਲੈਣਾ ਕਰਨਾ, ਘਰ ਮੰਨ ਕੇ ਇਹਨਾਂ ਨੂੰ ਖਿੱਚ ਕੇ ਉਹ ਫਿਰ ਉਹ ਸਿਲਸਿਲਾ ਚੱਲ ਜਾਣਾ, ਉਹਨਾਂ ਕੋਲ ਲੈ ਖਾਂਦੇ, ਫਿਰ ਦੂਣਾ ਦੂਣਾ। ਇਹ ਫਿਰ ਜਿਹੜਾ ਵਿਆਜ ਹੈ ਦਾ ਸਿਲਸਿਲਾ ਨਾ ਥੋੜ੍ਹਾ ਜਿਹਾ ਖਤਮ ਆਣ ਕੇ ਇਹ ਕੀਤਾ 1900 ਤੇ ਪਤਾ ਨਹੀਂ ਪਾਕਿਸਤਾਨ ਤੋਂ ਥੋੜ੍ਹੀ ਦੇਰ ਪਹਿਲੇ ਹੀ। ਉਸ ਟਾਈਮ
ਅਲਾਮਾ ਇਕਬਾਲ ਵੀ ਅਸੈਂਬਲੀ ਦਾ ਸ਼ਹਾਬੁਦੀਨ ਸਾਡੇ ਮੈਂਬਰ ਹੁੰਦੇ ਰਹੇ ਹਨ, ਸਪੀਕਰ ਹੁੰਦੇ ਹਨ ਸਰ ਸ਼ਹਾਬੁਦੀਨ। ਇੱਥੋਂ ਦੇ ਬੂਬਕ ਮਿੱਤਰ ਜਫਰਵਾਦ ਨਾਲ ਪਿੰਡ, ਉਹ ਸਪੀਕਰ ਹੁੰਦੇ ਨੇ ਪੰਜਾਬ ਅਸੈਂਬਲੀ ਦੇ। ਤੇ ਜਿਹੜੇ ਹਨ ਉਸ ਟਾਈਮ ਮੈਂਬਰ ਮਸ਼ਹੂਰ ਇੱਧਰ ਦੇ ਸਰ ਛੋਟੂ ਰਾਮ ਤੇ ਆਪਣੇ ਅਲਾਮਾ ਇਕਬਾਲ ਵੀ ਉਸ ਅਸੈਂਬਲੀ ਦੇ ਮੈਂਬਰ ਸਨ। ਇਹ ਉਸ ਦੌਰ 'ਚ ਨਾ ਫਿਰ ਉਹ ਜਿਹੜਾ ਸਰ ਛੋਟੂ ਰਾਮ ਸੀ ਨਾ, ਉਹ ਵਜ਼ੀਰੇ ਜਰਾਇਤ ਬਣਿਆ। ਤੇ ਉਹਨੇ ਚੂੰਕਿ ਉਹਨੂੰ ਪਿੱਛੋਂ ਠੋਕਰ ਲੱਗੀ, ਉਹਦੇ ਪਿਓ ਨੇ ਦੇਖਿਆ ਆਪਣੇ ਪਿਓ ਨੂੰ ਵੀ ਕਿਸ ਤਰ੍ਹਾਂ ਮਤਲਬ ਕਿ ਇਹਨਾਂ ਦਾ ਕੰਮ ਕਰਦਾ ਤੇ ਕਿਸ ਤਰ੍ਹਾਂ ਥੱਲੇ ਬਹਿ ਜਾਂਦੇ ਨੇ ਮਤਲਬ ਉੱਪਰ ਨੇ। ਉਹਨੇ ਦਿਲ 'ਚ ਤੇਜ ਕਿ ਮੈਂ ਇੱਕ ਦਫਾ ਪੜਾਂਗਾ ਤੇ ਮੈਂ ਇਹ ਕੰਮ ਕਰਾਂਗਾ, ਮੈਨੂੰ ਇਹਨੇ ਖਤਮ ਕਰਾਂਗਾ। ਉਹ ਖੈਰ ਅੱਲਾਹ ਤਾਲਾ ਨੇ ਉਹਨੂੰ ਕਾਮਯਾਬੀ ਦੇ ਦਿੱਤੀ, ਪੜ੍ਹ ਲਿਖ ਕੇ ਉਹ ਵਕੀਲ ਬਣ ਗਿਆ, ਮਤਲਬ ਕੋਈ ਬਾਹਰ ਆਪਣੇ ਬਣ ਗਿਆ। ਉਸ ਟਾਈਮ MLA ਕਹਿੰਦੇ ਰਹੇ ਹੁਣ ਤੇ ਅੱਜ ਕੱਲ੍ਹ MP ਤੇ MLA ਕਹਿੰਦੇ ਨੇ। ਉਸ ਟਾਈਮ ਜਿਹੜੀ ਸੀਟ ਹੁੰਦੀ ਸੀ ਨਾ ਉਹਨੂੰ ਕਹਿੰਦੇ ਹਨ MLA। ਉਹ MLA ਬਣਿਆ। ਉਹਨੇ ਫਿਰ ਇੱਕ ਮਸਲਾ ਕਾਨੂੰਨ ਪਾਸ ਕਰਾਇਆ ਤੇ ਫਿਰ ਇਹ ਪਈ ਕੋਈ ਇਹ ਖੱਤਰੀ ਦੇ ਨਾਂ ਜ਼ਮੀਨ ਨਹੀਂ ਹੋਈ। ਉਹਨੇ ਬੰਦਾ ਨਾਂ ਕਹਿੰਦਾ ਕਿਸੇ ਖੱਤਰੀ ਨਾਲ, ਬਲਕਿ ਮੈਂ ਸਰ ਛੋਟੂ ਰਾਮ ਕਵਾਂਗਾ, ਉਹ ਇੱਕ ਹੀਰੋ ਦਾ ਉਹਨਾਂ ਨੇ ਉਸ ਵੇਲੇ ਰੋਲ ਪਲੇ ਕੀਤਾ। ਲੋਕਾਂ ਨੂੰ ਜਿਹੜੀਆਂ ਜ਼ਮੀਨਾਂ ਸਨ ਉਹਨਾਂ ਦੇ ਆਪਣਾ ਜ਼ੇਰੇ ਅਸਰ ਜ਼ਿਮੀਂਦਾਰਾਂ ਦੀਆਂ ਜਿਹੜੇ ਸ਼ਾਹੂਕਾਰਾ ਲੋਕ ਕਰਦੇ ਸਨ ਵਿਆਜ ਤੇ ਪੈਸੇ ਦੇ, ਉਹਨਾਂ ਤੋਂ ਆਜ਼ਾਦ ਕਰਵਾਈਆਂ। ਉਹ ਇੱਕ ਹੀਰੋ ਸਨ। ਚਾਹੇ ਜ਼ਿਮੀਂਦਾਰਾਂ ਨੂੰ ਆਜ਼ਾਦੀ ਦਿਲਾਣੇ ਵਾਲਾ ਇਹਨੂੰ ਖੱਤਰੀਆਂ ਕੋਲੋਂ ਮੰਨ ਕੇ ਸ਼ਾਹੂਕਾਰਾਂ ਕੋਲ ਉਹੀ ਜੀ ਆ। ਤੇ ਉਹਨੇ ਤਹਿਰੀਕ ਉਹ ਬਸ ਉਹਨੇ ਦੇਖਿਆ ਸੀ ਕਿਉਂਕਿ ਬੱਚਾ ਸੀ, ਉਹਨੇ ਦੇਖ ਲਿਆ ਵੀ ਆਪਣੇ ਮੇਰੇ ਪਿਓ ਨੇ ਕਿਸ ਤਰ੍ਹਾਂ ਕੰਮ ਕਰਦੇ ਜਾਂਦੇ, ਬਾਅਦ ਚ ਮੰਨ ਕੇ ਲੈਣਾ ਦੇਣਾ ਇਹਨੂੰ। ਤੇ ਉਹਨੇ ਦੇਖ ਲਿਆ ਜੇਲ੍ਹ 'ਚ ਬਹਿ ਗਏ, ਅੱਲਾਹ ਤਾਲਾ ਨੇ ਉਹਨੂੰ ਕੰਮ ਲੈਣਾ ਸੀ। ਤੇ ਇਸ ਤਰ੍ਹਾਂ ਮਸਲਾ ਉਦੋਂ ਖਤਮ ਹੋਇਆ। ਤੇ ਨਹੀਂ ਤਾਂ ਫਿਰ ਸਾਡੇ ਵੀ ਇਸੇ ਉਹੀ ਸਿਲਸਿਲਾ ਫਿਰ ਇੱਥੇ ਚੱਲ ਰਿਹਾ ਕਿਉਂਕਿ ਇੱਥੇ ਜਿੰਨੇ ਵੀ ਖੱਤਰੀ ਹਨ ਤੇ ਖਾਸ ਕਰ ਜਿਹੜੇ ਵੱਡੇ ਸ਼ਾਹ ਹਨ ਉਹ ਸਾਰੇ ਉਹਨਾਂ ਦੇ ਆਲੇ ਦੁਆਲੇ ਲੋਕਾਂ ਦੇ ਲੋਕ ਉਹਦੇ ਕੀ ਕਹਿੰਦੇ ਨੇ ਮਕਰੂਜ਼ ਹਨ। ਜੀ ਜੀ। ਤੇ ਉਹ ਜਿਹੜੇ ਵੱਡੇ ਸ਼ਾਹ ਹਨ ਉਹ ਫਿਰ ਦੂਸਰੇ ਪਾਸੇ ਜਿਹਨੇ ਕਿ ਪੈਸੇ ਲਿਆ ਇਹਨਾਂ ਨੇ ਸਾਰਿਆਂ ਅੱਗੇ ਹਨ। ਸਭ ਤੋਂ ਵੱਡੇ ਮਕਾਨ ਵੀ ਉਹਨਾਂ ਦੇ ਹਨ, ਅੱਗੇ ਦੁਕਾਨਾਂ ਵੀ 1.5-2 ਦਰਜਨ ਇੱਥੇ। ਉਸ ਤੋਂ ਇਲਾਵਾ ਅੰਮ੍ਰਿਤਸਰ ਵੀ ਕਾਰੋਬਾਰ, ਬਾਅਦ ਚ ਜੰਮੂ ਵੀ ਕਹਿੰਦੇ ਨੇ ਤੇ ਅੰਮ੍ਰਿਤਸਰ ਵੀ ਕਾਰੋਬਾਰ ਸੀ। ਤੇ ਉੱਥੋਂ ਮੈਨੂੰ ਕਿਰਾਇਆ ਸ਼ੁਰੂ ਲੈਣਾ, ਆਪੂ ਤਾਂ ਕੰਮ ਕਰਨੇ ਲੋਕਾਂ ਨੂੰ ਲੋਕਾਂ ਨੇ ਦੁਕਾਨਦਾਰਾਂ ਨੂੰ ਕਿਰਾਇਆ ਸ਼ਰਾਇਆ ਦਿੱਤੇ ਹੁੰਦੇ। ਤੇ ਉਹਨਾਂ ਵਿੱਚ ਜਿਹੜਾ ਸ਼ਾਹ ਸੌਦਾਗਰ ਸੀ ਉਹ ਕਾਰੋਬਾਰ ਕਰਦਾ ਸੀ, ਮਸਲਨ ਤੇ ਕਾਰੋਬਾਰੀ ਮਤਲਬ ਲੈਣਾ ਦੇਣ ਕਰਨਾ। ਤੇ ਜਿਹੜਾ ਨਾਗਰਮਾਲ ਉਹ ਚੌਧਰ ਕਰਦਾ ਸੀ, ਜਿਹਨੇ ਕਿ ਉਹ ਹੀ ਡਿਸਟ੍ਰਿਕਟ ਬੋਰਡ ਦਾ ਮੈਂਬਰ ਵੀ ਹੁੰਦਾ ਚੌਧਰ ਕਰਦਾ ਰਿਹਾ। ਤੇ ਇਹਨਾਂ ਦੀ ਵੀ ਫਿਰ ਜਿਹੜੇ ਮੈਂ ਸੁਣਿਆ ਨਾ ਉਹ ਮੈਨੂੰ ਜਿਹੜਾ ਜਾਸ਼ਨ ਪਟਵਾਰੀ ਨੇ ਦੱਸਿਆ ਕਿ ਇਹਨਾਂ ਦਾ ਫਿਰ ਜਿਹੜਾ ਸੀ ਨਾ ਨਾਗਰਮਾਲ ਜਿਹੜੇ ਸੌਦਾਗਰਮਾਲ ਦੀ ਬੀਬੀ ਸੀ ਨਾ ਉਹ ਬੜਾ ਦੁੱਖ ਜਿਹਾ ਕਰਦੀ ਸੀ, ਜਿਹੜਾ ਮੈਂ ਸੁਣਿਆ। ਭਈ ਉਹ ਜਿਹੜਾ ਜਾਸ਼ਨ ਸਾਹ ਨੇ ਦੱਸਿਆ ਕਿ ਬੜਾ ਦੁੱਖ ਕਰਦੀ ਸੀ। ਭਈ ਮਸਲਾ ਕੰਮ ਸਾਰਾ ਦਿਨ ਮੇਰੇ ਆਦਮੀ ਕਰਦਾ, ਮੇਰਾ ਖਾਮਦ ਕਰਦਾ ਰਹਿੰਦਾ, ਜਾਣੀ ਕਿ ਲੋਕਾਂ ਕੋਲ ਪੈਸੇ ਲੈਣੇ ਦੇਣੇ ਜੋ ਕਰਨਾ ਕਰਾਉਣਾ ਦੁਕਾਨਦਾਰਾਂ ਦਾ ਕਾਰੋਬਾਰ। ਤੇ ਜਿਹੜਾ ਚੌਧਰ ਉਹ ਕਰਦਾ ਰਹਿੰਦਾ ਸੁੱਕਾ ਤੇ ਮੁੰਡਾ ਵਿਹਲਾ ਰਹਿੰਦਾ ਬਿੱਲ। ਤੇ ਉਹ ਹੱਸਦ ਜਾਣੀ ਕਿ ਹੱਸਦ ਬੜਾ ਹੈ। ਉਹ ਕਹਿੰਦੇ ਨੇ ਕਿ ਇੱਕ ਵਾਰੀ ਉਹਨਾਂ ਨੇ ਉੱਥੇ ਗਏ ਦਾ ਸੀ ਆਪਣੇ ਕਿਰਾਇਆ ਸ਼ਰਾਇਆ ਮਤਲਬ ਉੱਥੇ ਵੀ ਮਕਾਨ ਹੈ ਕਿਤੇ ਅੰਮ੍ਰਿਤਸਰ ਵੀ, ਉੱਥੇ ਕਿਤੇ ਗਿਆ ਦਾ ਸੀ। ਸੌਦਾਗਰਮਾਲ ਪਹਿਲੇ ਗਿਆ ਦਾ ਸੀ ਤੇ ਬਾਅਦ ਚ ਨਾਗਰਮਾਲ ਵੀ ਕਿਤੇ ਗਿਆ ਅੰਮ੍ਰਿਤਸਰ। ਉਹ ਬੀਬੀ ਉਹਦੀ ਵੀ ਉੱਥੇ ਸੀ ਸੌਦਾਗਰਮਾਲ ਦੀ, ਉੱਥੇ ਕਿਤੇ ਗਿਆ ਤੇ ਉਹ ਕਹਿੰਦੇ ਨੇ ਕਿ ਦੁੱਧ ਚ ਮਤਲਬ ਕਿ ਉਹਨੂੰ ਜ਼ਹਿਰ ਮਿਲਾ ਕੇ ਤੇ ਉਹ ਇਹਨਾਂ ਨੂੰ ਦੇਤਾ। ਉਹ ਜਿਹੜਾ ਸੀ ਮਤਲਬ ਕਿ ਪਿਆਲਾ ਜਿਹੜਾ ਕੋਈ ਸਹੀ ਹੋਏਗਾ ਬਗੈਰ ਜ਼ਹਿਰ ਤੋਂ ਉਹ ਆਪਣੇ ਬੰਦੇ ਵਾਲ ਕਰਤਾ ਸੌਦਾਗਰਮਾਲ ਤੋਂ। ਉਹਦੇ ਵਾਲ ਮਤਲਬ ਜਿਹੜਾ ਨਾਗਰਮਾਲ ਉਹਦੇ ਵਾਲਾ ਜਿਹਨੂੰ ਉਹਦੇ ਵਾਲ ਉਹ ਮਤਲਬ ਜ਼ਹਿਰ ਵਾਲਾ ਪਿਆਲਾ ਉਹਨੂੰ ਪੀਤਾ ਤੇ ਉੱਥੇ ਹੀ ਮਤਲਬ ਕਿ ਨਹੀਂ ਕਿ ਉਹ ਮਰ ਗਿਆ। ਉਹ ਜਾਣੀ ਕਿ ਉੱਥੇ ਅੰਮ੍ਰਿਤਸਰ ਹੀ ਉਹ ਮਤਲਬ ਕਿ ਫੌਤ ਹੋਇਆ। ਉੱਥੋਂ ਫਿਰ ਉਹ ਜਿਹੜੀ ਬੱਸ ਆਉਂਦੀ ਸੀ ਟਾਂਡੇ ਵਾਲੀ ਉਹ ਜਿਹੜੀ ਮਤਲਬ ਕਿ ਆਉਂਦੀ ਆ ਦਰਮਾਨ, ਫਿਰ ਕਹਿੰਦੇ ਉਹਦੇ ਚੋਰੀ ਮਸਲੋਂ ਲਾਸ਼ ਮਤਲਬ ਕਿ ਇੱਥੇ ਲਿਆਂਦੀ ਫਿਰ ਇੱਥੇ ਮਸਲੋਂ ਜਿਹਨੂੰ ਉਹਨੂੰ ਜੋ ਵੀ ਉਹ ਆਪਣੇ ਜਲਾਂਦੇ ਉਹਦੇ ਮੁਤਾਬਿਕ ਵੀ ਜਿਹੜੇ ਬੱਚੇ ਹਨ ਉਹ ਦੱਸਿਆ ਕਿ ਬਜ਼ੁਰਗਾਂ ਨੇ ਕਿ ਬੱਚੇ ਜਿਹੜੇ ਛੋਟੇ ਹਨ ਨਾਬਾਲਗ ਉਹਨਾਂ ਨੂੰ ਹੀ ਜਲਾਉਂਦੇ ਰਹੇ। ਤੇ ਉਹਨਾਂ ਨੂੰ ਇਹ ਮਸਲਨ ਦਫਨ ਕਰਦੇ ਨੇ ਤੇ ਉਹਨਾਂ ਨੂੰ ਕਰਦੇ ਨੇ ਨਾਲ ਸਾਡੇ ਪਿੰਡ ਦੇ ਨਾਲ ਹੀ ਆਬਾਦੀ ਹੈ ਉਹ ਉੱਚੀ ਜਗ੍ਹਾ ਉਹਨੂੰ ਕਹਿੰਦੇ ਹਨ ਮੜ। ਕਿਉਂਕਿ ਮੜ ਹੀ ਉੱਥੇ ਹੀ ਹਿੰਦੂਆਂ ਦੀ ਇੱਕ ਮੜੀ ਜੀ ਸੀ। ਉਹ ਇਲਾਕੇ ਦਾ ਮੰਨਦਾ ਕਿ ਜਿਹਨੂੰ ਉਸ ਜ਼ਮੀਨ ਦੇ ਏਰੀਏ ਦੇ ਨਾਮ ਮੜ ਜਿਸ ਮੁੱਖ ਮਸਲਨ ਕਿਸੇ ਦਾ ਮਤਲਬ ਰੋਈ ਪਹਾੜ ਪਾਸੇ ਜਿਹੜੀ ਜ਼ਮੀਨ ਹੈ ਇਹ ਅੱਛੀ ਜ਼ਮੀਨ ਹੈ, ਪਹਾੜ ਤੇ ਦੱਖਣ ਵਾਲੀ ਜ਼ਮੀਨ ਇਹਨੂੰ ਕਹਿੰਦੇ ਆਂਦਰੀ ਸਾਡੇ ਜ਼ਮੀਨ ਦੀ। ਇਹ ਆਂਦਰੀ ਇੱਕ ਮੈਂ ਬਜ਼ੁਰਗ ਨੂੰ ਪੁੱਛਿਆ ਵੀ ਆਂਦਰੀ ਕਿਉਂ ਕਹਿੰਦੇ ਨੇ, ਉਹਨੇ ਦੱਸਿਆ ਵੀ ਆਂਦਰ ਇਹਨੂੰ ਇਸ ਵਾਸਤੇ ਕਹਿੰਦੇ ਨੇ ਕਿ ਸਭ ਤੋਂ ਅੱਛੀ ਜ਼ਮੀਨ ਹੁੰਦੀ ਹੈ ਜਿਹਨੀ ਕਿ ਜਿਸ ਤਰ੍ਹਾਂ ਬੰਦੇ ਦੀ ਆਂਤਰ ਨਹੀਂ ਹੁੰਦੀ ਜਿਹਨੂੰ ਕਹਿੰਦੇ ਜ਼ਮੀਨ ਦੀ ਆਂਤਰ ਹੈ, ਜਿਹਨੀ ਆਂਦਰ ਤੋਂ ਫਿਰ ਲਫ਼ਜ਼ ਆਂਦਰੀ ਬੰਦਾ ਜਿਹਨੂੰ ਬਣਦਾ ਜਿਹਨੀ ਕਿ ਇਹ ਜ਼ਮੀਨ ਅੱਛੀ ਸੀ। ਜਿੱਥੇ ਪਹਿਲੇ ਵਕਤਾਂ 'ਚ ਮੰਨਦਾ ਕਿ ਜਵਾਰ ਬਾਜਰਾ ਤੇ ਮਾਂ ਵਗੈਰਾ ਬੜੇ ਅੱਛੇ ਹੁੰਦੇ ਰਹੇ, ਉਦੋਂ ਇਹ ਮੁੰਜੀਆਂ ਵਗੈਰਾ ਦਾ ਰਿਵਾਜ ਸੀ। ਹੁਣ ਤੇ ਹਰ ਪਾਸੇ ਮੁੰਜੀ ਹੁੰਦੀ ਤੇ ਉਸ ਟਾਈਮ ਇਹ ਰਿਵਾਜ ਨਹੀਂ ਤੇ ਜਵਾਰ ਬਾਜਰੇ ਵਗੈਰਾ। ਸਰ ਜੀ ਇਹ ਤੁਸੀਂ ਬੜੀ ਵੱਡੀ ਗੱਲ ਸੁਣਾਈ ਕਿ ਜਿੱਦਾਂ ਉਹ ਪਟਵਾਰੀ ਸਾਹਿਬ ਗੱਲਾਂ ਕਰਦੇ ਸਨ ਕਿ ਛੋਟੇ ਬੱਚਿਆਂ ਨੂੰ ਜਲਾਉਂਦੇ ਨਹੀਂ ਸਨ। ਬਿਲਕੁਲ ਮੈਂ ਤੁਹਾਨੂੰ ਕਿ ਇੱਥੇ ਮਰਦ ਨੂੰ ਉਹਨਾਂ ਨੇ ਉਹ ਕਹਿੰਦੇ ਦਫਨਾਉਂਦੇ ਰਹੇ ਤੇ ਜਿਹੜੇ ਨਾ ਨਾਲਾ ਬਸਾਇਤ ਤੋਂ ਪਾਰ ਸਾਡੇ ਪਾਸੇ ਉਹਨੂੰ ਕਹਿੰਦੇ ਹਨ ਚਾਲ ਖਾਨਾ। ਚਾਲ ਵੀ ਕੀ ਕਹਿੰਦੇ ਕਿ ਚਾਲ ਖਾਨਾ ਵੀ ਕਹਿੰਦੇ ਨੇ, ਅਸੀਂ ਬਚਪਨ ਸੁਣਦੇ ਪਿਆ ਚਾਲ ਖਾਨਾ। ਤੇ ਉੱਥੇ ਜਿਹੜੇ ਆਪਣੇ ਵੱਡੇ ਜਿਹੜੇ ਉਹਨਾਂ ਦੇ ਫੋਟੋ ਨੇ ਉਹਨਾਂ ਨੂੰ ਉੱਥੇ ਜਲਾਉਂਦੇ ਰਹੇ ਹਨ ਤੇ ਇਹਨਾਂ ਨੂੰ ਇੱਥੇ ਜਿਹੜੇ ਬੱਚੇ ਨਾਬਾਲਗ ਹੋਣੇ ਉਹਨਾਂ ਨੂੰ ਇੱਥੇ ਦਫਨਾ ਦੇਣਾ ਮਾੜਾ ਵਾਲੀ ਜਗ੍ਹਾ ਤੇ।
ਫਿਰ ਉਸ ਤੋਂ ਬਾਅਦ ਉਹਨੂੰ ਮੈਂ ਇੱਕ ਹੋਰ ਫਿਰ ਇੱਥੋਂ ਦੀ ਮਸਜਿਦਾਂ ਦੀ ਕੀ ਗੱਲ ਜੀ ਮਸਜਿਦਾਂ ਮਸਜਿਦ ਜਿਹੜੀ ਨੇ ਸਭ ਤੋਂ ਪਹਿਲੇ ਜਿਹੜੀ ਦਰਮਾਨ ਦੀ ਮਸਜਿਦ ਮਤਲਬ ਕਿ ਲਹਿੰਦੇ ਹਿਮਾਲਿਆ ਸ਼ਹੀਦਾਂ ਦੇ ਘਰ ਦੇ ਸਾਹਮਣੇ ਯੂਸਫ ਸ਼ਾਹ ਮਤਲਬ ਕਿ ਦੇ ਘਰ ਦੇ ਸਾਹਮਣੇ ਹੈ। ਉਹ ਹੁਣ ਮੇਰਾ ਕਲਾਸ ਫੈਲੋ ਇੱਕ ਲੜਕਾ ਉਹਨਾਂ ਦਾ ਸ਼ਬਾਸ਼ ਸ਼ਾਹ, ਉਹਦੇ ਵਾਲਿਦ ਨਾਲ ਵੀ ਯੂਸਫ ਸ਼ਾਹ ਸੂਬੇਦਾਰ ਰਹੇ ਨੇ ਫੌਜ 'ਚ। ਉਹਨਾਂ ਦੇ ਘਰ ਦੇ ਸਾਹਮਣੇ ਬਿਲਕੁਲ ਛੋਟੀ ਜਿਹੀ ਮਸਜਿਦ ਹੈ ਤੇ ਇੱਥੋਂ ਫਿਰ ਰਸਤਾ ਜਾਂਦਾ ਰਿਹਾ ਕਿ ਪੀਰ ਮੇਠੇ ਨੂੰ ਤਾਂ ਅੱਗੇ ਨਾਲ ਸਾਈਡ ਉਹ ਵਿੱਚੋਂ ਨਿਕਲ ਤੇ ਉੱਥੇ ਮਤਲਬ ਕੋ ਮਸਜਿਦ ਉਸ ਟਾਈਮ ਬਣਾਈ ਹੈ ਉਹਨਾਂ ਨੇ ਛੋਟੀ ਜਿਹੀ ਜਗ੍ਹਾ ਤੋਂ। ਉਸ ਟਾਈਮ ਕੱਚੀ ਬਣਾਈ, ਬਾਅਦ 'ਚ ਫਿਰ ਪੱਕੀ ਬਣੀ ਹੋਏਗੀ। ਉਹਦੇ ਨਾਲ ਹੀ ਫਿਰ ਦੂਸਰੀ ਮਸਜਿਦ ਜਿਹੜੀ ਹਨ ਜਿਹੜੀਆਂ ਕਿਉਂ ਪਾਕਿਸਤਾਨ ਤੋਂ ਪਹਿਲਾਂ ਨਹੀਂ, ਉਹਦੇ ਨਾਲ ਹੀ ਫਿਰ ਦੂਸਰੀ ਜਿਹੜੀ ਮਸਜਿਦ ਹਨ ਉਹ ਵੀ ਲਹਿੰਦੇ ਮਹੱਲੇ ਉਹ ਉਹਦੇ ਪਹਾੜ ਵਾਲੇ ਪਾਸੇ ਆ। ਉਹ ਉਹਦੇ ਮੁਤਲਕ ਦੱਸਿਆ ਕਿ ਬਜ਼ੁਰਗਾਂ ਨੇ ਕਿ ਜੱਗੋ ਗੋਤਰ ਹੁੰਦਾ ਰਹੇ ਜਿਹੜਾ ਜ਼ਿਮੀਂਦਾਰ ਉਸ ਟਾਈਮ ਹਿੰਦੂ, ਉਹ ਉਹਨੇ ਮਸਲਨ ਜਾਨੀ ਕਿ ਜ਼ਮੀਨ ਦਿੱਤੀ ਸੀ ਤੇ ਉਹ ਫਿਰ ਬਾਅਦ 'ਚ ਹਾਲਾਂਕਿ ਹਿੰਦੂ ਨਹੀਂ ਉਹ ਦੇਣਾ ਚਾਹੁੰਦੇ ਬਣਾਉਣਾ ਚਾਹੁੰਦੇ ਤੇ ਉਹ ਫਿਰ ਉਸ ਟਾਈਮ ਜੱਗੋ ਗੋਤਰ ਨੇ ਦਿੱਤੀ ਜ਼ਮੀਨ ਤੇ ਉਹਦੇ ਨਾਲ ਨਾਰਾਜ਼ ਵੀ ਹੋ ਗਏ। ਬਲਕਿ ਜੱਗੋ ਗੋਤਰ ਦੇ ਮੁਤਲਕ ਇਹ ਵੀ ਸੁਣਿਆ ਜਿਹੜਾ ਬਜ਼ੁਰਗਾਂ ਕੇ ਪਹਿਲੇ ਉਹ ਮੁਸਲਮਾਨ ਹੋਏ ਨੇ। ਅੱਛਾ। ਜਿੰਨੀ ਮੁਤਾਸਰ ਹੋ ਕੇ ਮਤਲਬ ਕਿ ਕੁਛ ਕੋਈ ਗੱਲ ਨਹੀਂ ਇਹ ਨਾਲ ਮਤਲਬ ਕਿ ਉਹਦੀ ਬਾਬਾ ਕੋਈ ਗੱਲ ਲੈ ਸਲਾਹ ਹੋ ਗਈ। ਪਹਿਲੇ ਮੁਸਲਮਾਨ ਹੋ ਗਏ ਨੇ, ਬਾਅਦ 'ਚ ਉਹਦੀ ਬਰਾਦਰੀ ਨੇ ਤੰਗ ਕਰਨੇ ਕਾਰਨ ਫਿਰ ਉਹ ਮੁਰਤਦ ਹੋ ਗਏ ਨੇ, ਦੁਬਾਰਾ ਛੱਡ ਗਏ ਤੇ ਲੇਕਿਨ ਉਹ ਜ਼ਮੀਨ ਉਹਨੂੰ ਦਿੱਤੀ ਸੀ। ਉੱਥੇ ਬਣਾਇਆ ਤੇ ਉੱਥੇ ਕਹਿੰਦੇ ਝਗੜਾ ਵੀ ਹੋਇਆ ਮਸਜਿਦ ਬਣਾਉਣੇ ਤੋਂ ਹਿੰਦੂਆਂ ਤੇ ਮੁਸਲਮਾਨਾਂ ਦਾ। ਅੱਛਾ ਜੀ, ਅੱਛਾ ਜੀ। ਖੈਰ ਦੂਸਰੀ ਮਸਜਿਦ ਉਹ ਬਣੀ ਤੇ ਪਹਿਲੀ ਇਹ ਜਾਨੀ ਕਿ ਇਹ ਦੋ ਮਸਜਿਦਾਂ ਹਨ ਕਿਆਮੇ ਪਾਕਿਸਤਾਨ ਤੋਂ ਪਹਿਲੇ ਦੀਆਂ। ਜਿਹੜੀ ਤੀਸਰੀ ਮਸਜਿਦ ਹੈ ਜਿਹੜੀ ਸਾਡੀ ਵੱਡੀ ਮਸਜਿਦ ਹੈ ਜਿਹਨੂੰ ਜਾਮਿਆ ਮਸਜਿਦ ਨੂੰ ਮਨਾਰ ਵਾਲੀ ਮਸਜਿਦ ਹੈ ਜਿਹੜੀ ਵੱਡੀ, ਇਹ ਸਾਡੇ ਜਿਹੜੇ ਬਜ਼ੁਰਗਾਂ ਨੂੰ ਉਧਰੋਂ ਰਿਆਸਤ ਤੋਂ ਇਹ ਉਹਨਾਂ ਨੇ ਆਣ ਕੇ ਮਿਲ ਕੇ ਬਣਾਈ ਹੈ। ਉਹਨਾਂ ਨੇ ਆਣ ਕੇ ਜਿਹੜੇ ਦੇਖਿਆ ਨਾ ਵੀ ਉਹ ਉਹਨਾਂ ਦਾ ਜ਼ਿਆਦਾ ਆਸ ਪਾਸੇ ਬਾਜ਼ਾਰ ਨੂੰ ਆਸ ਪਾਸੇ ਬੈਠੇ ਨੇ, ਉਹਨਾਂ ਨੇ ਫਿਰ ਦੇਖਿਆ ਸਾਡੇ ਮਹੱਲੇ ਕੋਈ ਮਸਜਿਦ ਨਹੀਂ ਤੇ ਉਹਨਾਂ ਨੇ ਫਿਰ ਇੱਥੇ ਨਾ ਕਿਤੇ ਉਸਲੇ ਦੁਕਾਨਾਂ ਬਾਜ਼ਾਰ ਖਾਲੀ ਹੀ, ਮਕਾਨ ਖਾਲੀ ਹਨ। ਕਿਸੇ ਦਾ ਮਤਲਬ ਸਤੀਰ ਡੇਢ, ਕਿਸੇ ਦਾ ਮਤਲਬ ਕਿ ਬਾਲੇ ਲਾ, ਕਿਸੇ ਦਾ 7 ਡੇਢ। ਉਹ ਫਿਰ ਇੱਥੇ ਇਹਨਾਂ ਨੇ ਮਸਜਿਦ ਬਣਾ ਰੱਖੀ ਜਿਹੜੀ ਬਾਅਦ 'ਚ ਫਿਰ ਮਨਾਰ ਬਾਅਦ 'ਚ ਬਣਿਆ। ਫਿਰ ਦੂਸਰੀ ਦਫਾ ਹੀ ਮਤਲਬ ਕਿ ਤਮੀਰ ਹੋਈ ਤਾਂ ਫਿਰ ਮਨਾਰ ਬਣਾਇਆ। ਪਹਿਲਾਂ ਇਸ ਤਰ੍ਹਾਂ ਛੋਟਾ ਮਨਾਰ ਹੈ। ਠੀਕ ਹੈ। ਇਹ ਮਸਜਿਦ ਉਸ ਤੋਂ ਇਲਾਵਾ ਮੈਂ ਤਰਤੀਬ ਬਾਰ ਦਾ ਮੈਨੂੰ ਪਤਾ ਚੱਲ ਜੇ ਪਤਾ ਨਹੀਂ ਕਿਹੜਾ ਪਾਣ 10 ਕਹਿੰਦੇ ਕਿਹੜਾ ਰਹਿ ਗਿਆ ਹੁਣ ਇਸ ਤਰ੍ਹਾਂ ਮਤਲਬ ਬਹੁਤ ਜ਼ਬਰਦਸਤ ਤੁਸੀਂ ਸਾਰੀ ਗੱਲਬਾਤ ਤਫਸੀਲ ਦੇ ਨਾਲ ਸਾਰੀ ਗੱਲਬਾਤ ਕਰ ਰਹੇ ਹੋ। ਕਬਰਸਤਾਨ ਦੇ ਮੁਤਲਕ ਮੈਂ ਜੋ ਬਜ਼ੁਰਗਾਂ ਕੋਲ ਸੁਣਿਆ ਕਿ ਕਬਰਸਤਾਨ ਜਿਹੜੀ ਪਹਿਲੀ ਕਬਰਸਤਾਨ ਹੈ ਸਾਡੇ ਪਿੰਡ 2 ਕਬਰਸਤਾਨ। ਅੱਛਾ। ਜਿਹਨੀ ਇੱਕ ਮਸ਼ਰਕੀ ਮਹੱਲੇ ਦੇ ਮੁੰਡੇ ਨੂੰ ਕਬਰਸਤਾਨ ਕਹਿੰਦੇ, ਇੱਕ ਮਗਰਬੀ ਮਹੱਲੇ ਜਿਹਨੂੰ ਪਿੰਡੂ ਲਹਿੰਦੇ ਪਾਸੇ ਆ ਨਾਲਾ ਬਸੰਤਰ ਚੜ੍ਹਦੇ ਔਰ ਲਹਿੰਦੇ ਜੀ। ਉਹ ਬਜ਼ੁਰਗਾਂ ਨੇ ਦੱਸਿਆ ਕਿ ਪਹਿਲੀ ਕਬਰਸਤਾਨ ਜਿਹੜੀ ਉਹ ਹੈ ਮਸ਼ਰਕ ਵਾਲੀ, ਇਹ ਪੁਰਾਣੀ। ਇਹ ਕਹਿੰਦੇ ਪ੍ਰਭੂ ਬ੍ਰਾਹਮ ਦਾ ਰਹੀ ਉਹ ਆਪਣੇ ਸ਼ਾਹ ਹੀ ਤੇ ਉਹਨੇ ਮਸਲਨ ਜਿਹਨੀ ਜਗ੍ਹਾ ਦਿੱਤੀ ਉਹਨੂੰ ਉਸ ਦਾ ਅੱਗੇ ਹਿੰਦੂਆਂ ਕੋਲ ਖਰੀਦੀ ਹੋ ਜਾਂ ਕਿਸੇ ਵਜ੍ਹਾ ਨਹੀਂ ਕਿ ਉਹ ਮਤਲਬ ਕਿ ਉਹਨੇ ਦਿੱਤੀ ਜਾਂ ਲੈ ਕੇ ਅੱਗੇ ਛੱਡੀ ਉੱਥੇ ਬਣ ਗਈ ਕਬਰਸਤਾਨ। ਤੇ ਕਿਉਂਕਿ ਮੁਸਲਮਾਨ ਵੀ ਥੋੜ੍ਹੇ ਹਨ, ਐਵੇਂ ਕੋਈ 10-12 ਕੋਈ ਗੁੱਜਰਾਂ ਦੇ ਕੋਈ 3-4 ਘਰ ਗੁੱਜਰਾਂ ਦੇ ਹਨ। ਅੱਛਾ। ਰਾਈਆਂ ਦੇ ਕੋਈ 3-4 ਘਰ ਹਨ, ਸ਼ਹੀਦਾਂ ਦੇ ਕੋਈ 3-4 ਘਰ ਹਨ ਤੇ ਇਹ ਹੀ ਮੇਰੇ ਖਿਆਲ ਕੋਈ ਇਹ ਜਿਹੜੇ ਨੂੰ ਜਿੱਦਾਂ ਬਾਕੀ ਹਿੰਦੂ ਤੇ ਮਤਲਬ ਖੱਤਰੀ ਤੇ ਅਕਸਰੀਅਤ ਗੋਤਰ ਮਤਲਬ ਅਕਸਰੀ ਉਹਨਾਂ ਦੀ ਇਹ ਵੀ ਜਿਹੜੇ ਲੋਕ ਹਨ ਮਸਲਨ ਉਹਨਾਂ ਦੇ ਕੰਮ ਮੇਰੇ ਖਿਆਲ ਉਹਨਾਂ ਦੇ ਕਰਦੇ ਹੋਣੇ ਨੇ ਜ਼ਾਹਿਰ ਕੋ ਅਮੀਰ ਲੋਕ ਉਹਨਾਂ ਦੇ ਜ਼ਿਮੀਂਦਾਰਾਂ ਦਾ ਕੰਮ ਕਰਦੇ। ਕੋਈ ਹਿੰਦੂ ਸ਼ਾਹ ਸੀ ਜਿਨ੍ਹਾਂ ਨੇ ਕਬਰਸਤਾਨ ਦੀ ਜਗ੍ਹਾ ਮੁਸਲਮਾਨਾਂ ਨੂੰ ਦਿੱਤੀ। ਉਹ ਜਿਹੜਾ ਸੀ ਨਾ ਮਸਲਨ ਜਿਹੜੇ ਇਹ ਸਜਦ ਸੀ ਜਿਹਨੇ ਮਸਲਨ ਜ਼ਮੀਨ ਮਤਲਬ ਛੱਡੀ ਉਹ ਸਦਾ ਉਹਨਾਂ ਕੋਲ ਮੋਢੀ ਲੈ ਕੇ ਜ਼ਮੀਨਾਂ ਤੇ ਉਹਨਾਂ ਕੋਲ ਉਸ ਦਾ ਮੁੱਲ ਲੈ ਕੇ ਛੱਡੀ ਜਾਂ ਕੀ ਵਜ੍ਹਾ ਬਣੀ। ਤੇ ਇਹ ਜਿਹੜੀ ਜ਼ਮੀਨ ਤੇ ਜਿਸ ਟਾਈਮ 1900 ਚ 1900 ਚ ਸਾਡੇ ਬਹੁਤ ਵੱਡਾ ਤੌਣ ਦੀ ਬਿਮਾਰੀ ਫੈਲੀ, ਤੌਣ ਦੀ ਬਿਮਾਰੀ। ਹਾਂਜੀ। ਉਹ ਜਿਹੜੀ ਤੌਣ ਦੀ ਬਿਮਾਰ ਮੈਂ ਗੈਸਟੀਅਰ ਗੁਰਦਾਸਪੁਰ ਚ ਪੜ੍ਹਿਆ, ਉਹ ਤੌਣ ਦੀ ਵਬਾ ਸਭ ਤੋਂ ਪਹਿਲਾਂ ਦਰਮਾਨੂ ਫੈਲੀ ਹੈ। ਅੱਛਾ। 1900 ਦੀ ਤੌਣ ਜਿਹੜੇ ਫੈਲੀ, ਉਸ ਤੋਂ ਪਹਿਲਾਂ ਮਤਲਬ ਕਿ ਵਬਾ ਫੈਲੀ ਹੈ 1890 ਦੇ ਲਗਭਗ ਮੁਖਤਲਿਫ ਮਰਹਲਿਆਂ 'ਚ ਫੈਲਦੀ ਆਈ ਹੈ, ਕਿਤੇ ਥੋੜ੍ਹੀ ਕਿਤੇ ਥੋੜ੍ਹੀ। ਲੇਕਿਨ ਜਿਹੜੀ ਵੱਡੀ ਬਿਮਾਰੀ ਫੈਲੀ ਹੈ 1900 'ਚ ਫੈਲੀ ਹੈ। ਉਹ 1900 ਜਿਹੜੀ ਵੱਡੀ ਬਿਮਾਰੀ ਫੈਲੀ ਉਹਦੀ ਇਬਤਦਾ ਦਰਮਾਨ ਹੋਈ ਹੈ। ਉਹ ਦੱਸਿਆ ਕਿ ਇਸ ਤਰ੍ਹਾਂ ਜਿਹਨੇ ਗਾਈਡ ਦੱਸਿਆ ਕਿ 1900 ਦੀ ਜਿਹੜੀ ਵਬਾ ਦਰਮਾਨੂ ਫੁੱਟੀ ਹੈ ਤੇ ਬਾਅਦ ਫਿਰ ਦੀਗਰ ਜਲਾ ਉਹਦੀ ਲਪੇਟ 'ਚ ਆ ਗਏ। ਉਸ ਵੇਲੇ ਗੁਰਦਾਸਪੁਰ ਦੇ ਜ਼ਿਲ੍ਹੇ 'ਚ ਸ਼ਾਮਲ ਸੀ ਸਾਡੀ ਤਹਿਸੀਲ ਸ਼ਕਰਕਰ ਹੁੰਦੀ ਸੀ ਤੇ ਗੁਰਦਾਸਪੁਰ 'ਚ ਮਤਲਬ ਸ਼ਾਮਲ ਬਿਲਕੁਲ। ਤੇ ਫਿਰ ਉਧਰ ਮਤਲਬ ਗਜਟ ਇਹਦਾ ਰਿਕਾਰਡ ਪੂਰੀ ਤੇ ਫਿਰ ਹਜ਼ਾਰਾਂ ਮੌਤ ਹੋਈਆਂ ਤੇ ਜਿਹੜੀ ਆਬਾਦੀ ਕੰਮ ਰਹੀ ਹੈ ਕਿਉਂਕਿ ਇੰਨੀ ਪੁਰਾਣੀ ਆਬਾਦੀ ਹੋਣ ਦੀ ਵਜ੍ਹਾ ਨਾਲ ਲੇਕਿਨ ਆਬਾਦੀ ਇਹਦੀ ਘੱਟ ਰਹੀ ਹੈ। ਬਸਤੀ ਬਹੁਤ ਪੁਰਾਣੀ ਹੈ। ਉਹਦੀ ਇੱਕ ਅਹਿਮ ਵਜ੍ਹਾ ਇਹ ਵੀ ਹੈ ਕਿ ਉਸ ਟਾਈਮ ਬਹੁਤ ਸਾਰੀ ਇੱਥੇ ਮੌਤ ਵਾਕਿਆ ਹੋਈਆਂ ਤੌਣ ਦੀ ਬਿਮਾਰੀ ਕਿਉਂਕਿ ਉਹ ਜੇ ਤੌਣ ਦੀ ਬਿਮਾਰ ਉਹ ਫਿਰ ਜਿਸ ਟਾਈਮ ਇਹ ਜਿਹੜੇ ਕਬਰਸਤਾਨ ਜਿਹੜੇ ਮੁਸਲਮਾਨ ਹਨ ਮਸਲੇ ਆ ਥੋੜ੍ਹੇ ਹਨ ਤੇ ਲੇਕਿਨ ਫਿਰ ਵੀ ਹਰ ਕਬਰ ਤੇ ਮਤਲਬ ਉਹਨਾਂ ਨੇ ਆਪਣੇ ਦਫਨਾਉਣੇ ਉਹ ਜਿਹੜੇ ਜਾਂਦੇ ਹਨ ਕਿ ਤਾਂ ਅਗਲਾ ਦਫਨਾਕ ਨਹੀਂ ਆਉਂਦਾ ਪਿੱਛੋਂ ਫਿਰ ਕਿਦੋਂ ਮਰ ਗਿਆ ਜੀ। ਉਹ ਫਿਰ ਇਹਨਾਂ ਨੇ ਫਿਰ ਜਿਸ ਉਸ ਟਾਈਮ ਨਾ ਮੁਨਸ਼ੀ ਲੰਬੜਦਾਰ ਤੇ ਸ਼ੇਵ ਲੰਬੜਦਾਰ ਮਤਲਬ ਕਿ ਉੱਥੋਂ ਦੇ ਲੰਬੜਦਾਰ ਹਿੰਦੂ ਉਹਨਾਂ ਅੱਗੇ ਅਰਜ਼ੀ ਕੀਤੀ ਕਿ ਯਾਰ ਕੀ ਨਾਂ ਸਨ ਮੁਨਸ਼ੀ ਲੰਬੜਦਾਰ। ਅੱਛਾ।
ਛੱਪੂ ਬਣੀ ਸੀ ਛਾਪੂ ਮਨੇ ਤੇ ਮੁਨਸ਼ੀ ਲੰਬੜਦਾਰ ਅੱਛਾ ਇਹ ਨਾਮ ਹਨ ਉਹਨਾਂ ਦੇ। ਅੱਛਾ ਅੱਛਾ ਦੋ ਲੰਬੜਦਾਰ ਹਨ ਇੱਥੋਂ, ਹਾਂ ਦੋ ਪੱਤੀਆਂ। ਹਾਂ ਤੇ ਇਹਨਾਂ ਅੱਗੇ ਅਰਜ਼ ਕੀਤੀ ਉਹਨਾਂ ਨੇ ਉਸ ਟਾਈਮ ਦੇ ਮੁਸਲਮਾਨ, ਯਾਰ ਉਹ ਜਗ੍ਹਾ ਬੜੀ ਸਖਤ ਹੈ, ਉਹ ਕਲਰ ਜ਼ਿਆਦਾ ਜਗ੍ਹਾ ਹੈ, ਅੱਛਾ ਯਾਰ ਬੜੀ ਮੁਸ਼ਕਿਲ ਕਬਰ ਨਿਕਲਦੀ ਆ। ਹਾਂ ਹਾਂ ਤੇ ਅਗਲੀ ਮਸਲੇ ਜੇ ਕੱਢ ਕੇ ਬੰਦਾ ਕਿ ਫਨਾ ਕਹਿੰਦਾ, ਫਿਰ ਪਿੱਛੋਂ ਫੋਟੋ ਕਹਿੰਦਾ, ਫਿਰ ਬੜਾ ਮਸਲਾ। ਹਾਂ ਹਾਂ ਤੇ ਕੋਈ ਸਾਨੂੰ ਕੋਈ ਨਰਮੀ ਜਗ੍ਹਾ, ਫਿਰ ਜਿਹੜੀ ਹੁਣ ਲਹਿੰਦੀ ਮਾਲੀ ਜਿਹੜੀ ਬਸੰਤ ਦੇ ਨਾਲ ਆ, ਉਹ ਜਗ੍ਹਾ ਦਿੱਤੀ। ਉਹ ਫਿਰ ਉੱਥੇ ਮਸਲਾ ਜਿਹਨੇ ਕਿ ਇਹਨਾਂ ਨੇ ਕਬਰਸਤਾਨ ਮੰਜੇ ਨੇ ਕੁਛ ਉੱਥੇ ਦਫਨਾਉਣ ਲੱਗ ਪਏ। ਬਾਅਦ ਚ ਫਿਰ ਮਸਲਾ ਇਹ ਬਣਿਆ, ਉਹ ਕਬਰਸਤਾਨ ਜਿਸ ਟਾਈਮ ਉਹ ਨਾਲਾ ਬਸੰਤ ਟਾਣਾ ਨਾ ਸਲਾਬ ਦੇ ਦਿਨਾਂ ਚ, ਅੱਛਾ ਉਹ ਕਬਰਸਤਾਨ ਦੇ ਵਿੱਚ ਨੂੰ ਫਿਰ ਜਾਣਾ ਕਰਨਾ, ਉਹ ਮੋਈ ਨਹੀਂ ਪੱਧਰੀਆਂ। ਉਹ ਫਿਰ ਕੋਈ ਬਾਅਦ ਚ ਫਿਰ ਆਸਤਾ ਆਸਤਾ ਫਿਰ ਪਾਕਿਸਤਾਨ ਬਣ ਗਿਆ, ਫਿਰ ਕੋਈ ਲੋਕ ਉੱਧਰ ਦਫਨਾਉਣ ਲੱਗੇ, ਕੋਈ ਇੱਧਰ ਬਣਨਾ। ਬਾਅਦ ਚ ਫਿਰ ਮੁਸਲਮਾਨ ਆ ਗਏ, ਫਿਰ ਇਹਨੇ ਅਕਸਰੀਅਤ ਹੋ ਗਈ, ਹਿੰਦੂ ਚਲਾ ਗਏ। ਜਾਣੀ ਕਿ ਇਹ ਕਬਰਸਤਾਨ ਦਾ ਬੰਦਾ ਕਿ ਪਹਿਲੇ ਇਹ ਬਣੀ ਬਾਅਦ ਚੋਂ। ਫਿਰ ਯੂਨੀਅਨ ਕਾਉਂਸਲ ਦਾ ਜਿਸ ਤੱਕ ਤੁਹਾਨੂੰ ਲੱਗਾ, ਤੁਹਾਨੂੰ ਦੱਸਿਆ ਕਿ 1959 ਚ ਬੰਦਾ ਕਿ ਯੂਨੀਅਨ ਸਿਲਸਿਲਾ ਹਾਂਜੀ ਬਾਅਦ ਚ ਸਿਲਸਿਲਾ ਆਇਆ। ਹਾਂ ਇਹ ਬਾਅਦ ਚ ਬੰਦਾ ਸਾਡੇ ਜਿਹੜੇ ਪਹਿਲੇ ਚੇਅਰਮੈਨ ਹੈ ਯੂਨੀਅਨ ਕਾਉਂਸਲ ਦੇ, ਉਹ ਰੱਖਾ ਲੰਬੜਦਾਰ ਸੀ, ਬੜੀ ਮਨਾਸਾ। ਫਿਰ ਦੂਸਰੇ ਚੇਅਰਮੈਨ ਜਿਹੜੇ ਹੋਏ ਨੇ ਉਹਨਾਂ ਦੇ ਖਿਲਾਫ ਹੀ ਅਦਮ ਇਤਮਾਦ ਕਰਾ ਕੇ ਤੇ ਉਹ ਬਾਬੂ ਗੋਤਰ ਅਮਰਾਲ ਦਾ। ਅੱਛਾ ਇੱਥੇ ਗੋਤਰਾਂ ਦੇ ਕੋਈ 1.5-2 ਦਰਜਨ ਪਿੰਡ ਹਨ। ਅੱਛਾ ਜਿਨ੍ਹਾਂ ਨੇ ਦਰਮਾਨਬਾਦ ਕੀਤੇ ਉਹ ਗੋਤਰਾਂ ਦੇ ਭੋਲਿਆ ਵੀ ਗੋਤਰਾਂ ਦਾ ਸੀ, ਫਿਰ ਖੁੱਥੀ ਗੋਤਰਾਂ ਦਾ, ਜਿਵੇਂ ਨਾਲ ਉਹਦੇ ਗੋਤਰਾਂ ਲੱਗਦਾ। ਫਿਰ ਭਗੌਰ ਗੋਤਰਾਂ ਦਾ ਸੀ, ਅਮਰਾਲ ਗੋਤਰਾਂ ਦਾ ਸੀ। ਅਮਰਾਲ ਇੱਕ ਖਾਨਦਾਨ ਅਜੇ ਵੀ ਉੱਥੇ ਰਹਿੰਦਾ ਗੋਤਰਾਂ ਦਾ, ਉਹ ਮੁਸਲਮਾਨ ਹੋ ਗਏ ਸੀ। ਬਾਕੀ ਜਿਹੜੇ ਹਨ ਹਿੰਦੂ ਤੇ ਚਲਾ ਗਏ ਨੇ, ਉਹ ਮੁਸਲਮਾਨ ਹੋ ਗਏ ਸੀ। ਉਹ ਇੱਥੇ ਉਹਨੇ ਉਸੇ ਖਾਨਦਾਨ ਤੋਂ ਜਿਹੜਾ ਪਿਆ ਇੱਕ ਸ਼ਖਸ ਨੂੰ ਬਾਬੂ ਗੋਤਰਾ ਦਾ ਨਾਂ ਸੀ, ਜਿਹਦੇ ਅੱਲਾ ਰੱਖਿਆ ਦੇ ਖਿਲਾਫ ਮੈਨੂੰ ਕਦਮੇ ਇਤਮਾਦ ਕਰਾ ਕੇ ਪਹਿਲੇ ਚੇਅਰਮੈਨ, ਫਿਰ ਉਹ ਬਣਿਆ ਸੀ ਚੇਅਰਮੈਨ ਬਾਬੂ ਗੋਤਰ। ਉਸ ਤੋਂ ਬਾਅਦ ਫਿਰ ਸਾਡੇ ਪਿੰਡ ਦਾ ਮੈਨੂੰ ਸੈਯਦ ਖਾਨਦਾਨ ਦਾ ਸੈਯਦ ਔਲਾਦ ਹੁਸੈਨ ਸ਼ਾਹ, ਤੇ ਉਹ ਬਣਿਆ ਫਿਰ ਚੇਅਰਮੈਨ ਦੂਸਰੇ ਜਦੋਂ ਅੱਗੂ ਇਲੈਕਸ਼ਨ। ਉਸ ਤੋਂ ਬਾਅਦ ਫਿਰ ਜਿਹੜੇ ਅਗਲੇ ਆਏ ਨੇ ਚੇਅਰਮੈਨ, ਉਹ ਬਣਿਆ ਜੀ ਨਵੇਂ ਪਿੰਡ ਦਾ ਚੌਧਰੀ ਅਹਿਮਦ ਅਲੀ, ਉਹ ਬਣਿਆ। ਉਸ ਤੋਂ ਬਾਅਦ ਫਿਰ ਅਗਲੇ ਆਏ ਨੇ ਤਕਰੀਬਨ 83 ਜਿਹੜੇ ਇਲੈਕਸ਼ਨ ਹੋਏ ਨੇ, ਉਹਨਾਂ ਵਿੱਚ ਬਣਿਆ ਮੀਆਂ ਸ਼ਰੀਫ, ਜਿਹੜੀ ਮੀਆਂ ਰਸ਼ੀਦ ਦਾ ਭਾਈ ਮੀਆਂ ਸ਼ਰੀਫ ਵੱਡੇ ਭਾਈ ਹੁੰਦੇ। ਉਹ ਫਿਰ ਬਾਅਦ ਚ ਇੱਕ ਹਾਦਸੇ 'ਚ ਮਤਲਬ ਫੌਤ ਹੋ ਗਏ, ਫਿਰ ਉਹਦਾ ਅੱਗੋਂ ਉਹਨਾਂ ਦਾ ਬੇਟਾ ਮੀਆਂ ਮੁਨੱਵਰ ਬਣ ਗਿਆ ਚੇਅਰਮੈਨ। ਫਿਰ ਉਸੇ ਖਾਨਦਾਨ ਕੋਲ ਅਦੂ ਤੋਂ ਲਾ ਕੇ ਹੁਣ ਤੱਕ ਜਿਹੜੀ ਚੇਅਰਮੈਨ ਹੈ ਦਰਮਾਨ ਦੀ, ਉਸੇ ਮੀਆਂ ਖਾਨਦਾਨ ਕੋਲ ਹੀ ਬਣਾ ਕੇ ਉਹਨਾਂ ਦਾ ਕੋਈ ਫਰਦ ਕਦੇ ਕੋਈ ਬਣਨ ਜਿਹਨੀ ਚੇਅਰਮੈਨ ਉਹਨਾਂ ਕੋਲ। ਇਹ ਹੋ ਗਿਆ ਯੂਨੀਅਨ ਕਾਉਂਸਲ ਦਾ ਸਿਲਸਿਲਾ। ਤੇ ਅਦੂ ਫਿਰ ਜਿਹੜਾ ਤਲੀਮੀ ਲਿਹਾਜ਼ ਨਾਲ 1900 ਪਹਿਲੇ ਜਿਹੜਾ ਸੀ ਨਾ 1922 ਤੋਂ 22-23 ਚ ਬੰਦਾ ਕਹਿ ਦਰਮਾਨ ਜਿਹੜਾ ਸਕੂਲ ਹਨ ਇਹ ਬਣਿਆ ਇੱਧਰ ਪਿੰਡੂ ਦੱਖਣ ਪਾਸੇ। ਅੱਛਾ ਜਿੱਥੇ ਤੁਸੀਂ ਮਸਨੂੰ ਆਏ ਜੀ ਜੀ। ਇਹ 1922-23 ਚ ਉਸਲੇ ਬਣਿਆ ਮਿਡਲ ਸਕੂਲ, ਮਿਡਲ ਸਕੂਲ ਜਿਹਨੇ 8ਵੀਂ ਤੱਕ। ਤੇ ਉਸ ਟਾਈਮ ਇਹ ਐਂਗਲੋ ਵਰਨੀਕਲ ਮਤਲਬ ਕਹਿਲਾਇਆ। ਅੱਛਾ ਐਂਗਲੋ ਵਰਨੀਕਲ ਉਹ ਸਕੂਲ ਹੁੰਦੇ ਨੇ ਜਿੱਥੇ ਇੰਗਲਿਸ਼ ਪੜ੍ਹਾਈ ਜਾਂਦੀ। ਹਾਂਜੀ ਹਾਂਜੀ। ਤੇ ਜਿਹੜੇ ਹਨ ਵਰਨੀਕਲ ਸਿਰਫ ਉੱਥੇ ਇੰਗਲਿਸ਼ ਨਹੀਂ ਪੜ੍ਹਾਈ ਜਾਂਦੀ, ਫਾਰਸੀ ਮਤਲਬ ਕਿ ਜਾਂਦੀ। ਐਂਗਲੋ ਵਰਨੀਕਲ ਦੇ ਨਾਲ ਇੰਗਲਿਸ਼ ਪੜ੍ਹਾਉਂਦੇ। ਵਾਹ ਜੀ ਵਾਹ। ਤੇ ਉਸ ਵਕਤ ਦਰਮਾਨ ਦੀ ਜਿਹੜੀ ਪੜ੍ਹਾਈ ਸੀ ਨਾ ਸਕੂਲ ਦੀ, ਅੱਛਾ ਉਹ ਬੜਾ ਇੱਕ ਮੁਕਾਮ ਰੱਖਦੀ ਕਿ ਦੂਰ ਤੱਕ ਨਹਨਾਰ ਪਗਿਆੜੀ ਤੱਕ ਮਤਲਬ ਕਿ ਇੱਥੇ ਬੱਚੇ ਮਤਲਬ ਪੜ੍ਹਨ ਆਉਂਦੇ ਰਹੇ। ਅੱਛਾ। ਤੇ ਇੱਧਰ ਉਸਲੇ ਸਕੂਲ ਵੀ ਘੱਟ ਹਨ ਤੇ ਮਿਡਲ ਸਕੂਲ ਮਤਲਬ ਦੂਰ ਤੱਕ ਮਤਲਬ ਦੂਰ ਇੱਥੇ ਪੜ੍ਹਨ ਆਉਂਦੇ ਰਹੇ। ਤੇ ਫਿਰ ਜਿਸ ਟਾਈਮ 1977 ਦੇ 1971 ਚ ਲੱਗੀ ਹੈ ਨਾ ਜੰਗ, 1965 ਤੇ ਖੈਰ ਇੱਥੋਂ ਹੋ ਕੇ ਨਾ ਹਿੰਦੂ ਵਾਪਸ ਚਲਾ ਗਏ ਨੇ, ਉਸਲੇ ਨੁਕਸਾਨ ਕੋਈ ਨਹੀਂ ਪਹੁੰਚਾਇਆ, ਫੇਰਾ ਮਾਰ ਕੇ ਨਾ ਦਰਮਾਨ ਦਾ। ਲੇਕਿਨ ਫਿਰ ਜਾ ਕੇ ਉਹਨਾਂ ਨੇ ਜਿਹੜਾ ਮੇਨ ਜਿਹੜਾ ਟਾਰਗੇਟ ਉਹ ਚਮਿੰਡੇ ਜਾ ਕੇ ਲੜਾਈ ਹੋਈ ਆ। ਹਾਂਜੀ ਅੱਜ ਚਮਿੰਡੇ ਮੈਦਾਨ ਬੰਨੇ ਇੱਥੋਂ ਫੇਰਾ ਮਾਰ ਕੇ ਨੇ, ਲੇਕਿਨ ਨੁਕਸਾਨ ਕੋਈ ਨਹੀਂ ਕੀਤਾ। ਅੱਛਾ। ਤੇ ਇੱਕ ਦਿਹਾੜੀ ਚਲਾ ਗਏ। ਤੇ 1971 ਚ ਮਤਲਬ ਕਿ ਇਹ ਇੰਡੀਆ ਦੇ ਕਬਜ਼ੇ 'ਚ ਵੀ ਆ ਗਿਆ। ਤੇ ਫਿਰ ਜਿਹੜੇ ਇੰਡੀਆ ਕਬਜ਼ੇ ਫਿਰ ਉਹਨਾਂ ਨੇ ਸਭ ਕੁਝ ਢਾਹ ਮਤਲਬ ਕਿ ਜੋ ਬਿਲਡਿੰਗਾਂ ਸਕੂਲ ਵੀ ਤਬਾਹ ਕਰ ਲਿਆ। ਉਹ ਪਹਿਲੀ ਬਿਲਡਿੰਗ ਹੀ ਬੜੀ ਖੂਬਸੂਰਤ ਸੀ। ਉਹ ਜਿਹੜੀ ਸੀ ਉਹ ਨਾ ਇਹਨਾਂ ਨੇ ਜਿਹੜੇ ਹਨ ਸ਼ਾਹ ਵੱਡੇ ਕਿਉਂਕਿ ਉਹ ਡਿਸਕਟ ਬੋਰਡ ਦੇ ਉਦੋਂ ਮੈਂਬਰ ਵੀ ਹੁੰਦੇ ਸੀ, ਉਹਨਾਂ ਨੇ ਉਹ ਮਤਲਬ ਬਣਾਈ ਦੀ ਨਾਗਰਮਲ ਉਹਨਾਂ ਦੇ ਮਤਲਬ ਬਣਾਈ ਦੀ ਸੀ ਉਹਨਾਂ ਦੇ। ਤੇ ਜਿਹੜਾ ਨਾਲ ਹੀ ਉਹਦੇ ਨਾਲ ਹਸਪਤਾਲ ਸੀ ਉਰਲੇ ਪਾਸੇ, ਉਹ ਵੀ ਉਸ ਟਾਈਮ ਡਿਸਪੈਂਸਰੀ ਵੀ ਉਹਨਾਂ ਨੇ ਉਸੇ ਟਾਈਮ ਉਦੋਂ ਹੀ ਨਾਲ ਬਣਾਈ। ਡਿਸਪੈਂਸਰੀ ਵੀ ਉਹਨਾਂ ਨੇ 1922-23 ਚ ਬੰਦਾ ਬਣਾਈ ਹੈ। ਤੇ 1925 ਚ ਇਹਦਾ ਪਹਿਲਾ ਇਮਤਿਹਾਨ ਹੋਇਆ ਮਿਡਲ ਦਾ। ਤੇ 1925 ਚ ਉਸਲੇ 12 ਲੜਕਿਆਂ ਨੇ ਮੇਰਾ ਹਾਲ ਜਿਹੜਾ ਮੈਂ ਸੁਣਿਆ ਨਾ ਕਿ ਮਤਲਬ ਕਿ ਮੈਨੂੰ ਇੱਕ ਮੇਰੇ ਉਸਤਾਦ ਹੀ ਸਾਡੇ ਇਲਾਕੇ ਬੜੇ ਇਲਮ ਰੱਖਦੇ ਨੇ, ਆਪਣੇ ਮਾਸਟਰ ਨਵਾਜ਼ ਚੌਹਾਨ ਸਾਹਿਬ ਜੰਡਿਆਲੇ ਦੇ ਨੇ, ਉਹ ਬੜਾ ਮਾਲੂਮਾਤ ਰੱਖਦੇ ਨੇ ਤਰੀਕ ਜਮਾ। ਉਹਨੇ ਦੱਸਿਆ ਕਿ ਮੈਂ ਇੱਕ ਗਜ਼ਟ 'ਚ ਪੜ੍ਹਿਆ ਸੀ ਕਿ 1922 ਚ ਮਤਲਬ ਕਿ ਇਹਦੀ ਬੁਨਿਆਦ ਰੱਖੀ। ਤੇ 1925 ਚ ਪਹਿਲਾ ਮਿਡਲ ਦਾ ਇਮਤਿਹਾਨ ਹੋਇਆ, ਤੇ ਜਿਹਦੇ ਵਿੱਚ 12 ਲੜਕਿਆਂ ਨੂੰ ਇਮਤਿਹਾਨ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਬਰਕਤ ਰਾਮ ਨਾਂ ਦਾ ਲੜਕਾ ਸੀ। ਉਹ ਜਿਹਨੇ ਕਿ 400 ਪਤਾ ਨਹੀਂ 12 ਜਾਂ ਕਿੰਨੇ ਨੰਬਰ ਦੇ, ਜਿਹਨੇ ਕਿ ਜਿਹੜਾ ਪਹਿਲੇ ਨੰਬਰ ਤੇ ਇੱਥੇ ਉਹ ਟਾਪਰ ਸੀ। ਇੱਥੇ ਮੈਨੂੰ ਸਕੂਲੇ ਬੰਦਾ ਉਸ ਟਾਈਮ। ਅੱਛਾ ਉਸ ਵੇਲੇ ਮਿਡਲ ਦਾ ਉਹ ਨੰਬਰ ਪਤਾ ਨਹੀਂ ਉਸ ਟਾਈਮ ਕਿੰਨੇ ਹੁੰਦੇ ਨੇ ਉਹ ਅਲੱਗ। ਜੀ। ਅੱਛਾ ਉਹ ਫਿਰ ਜੇ ਇਹ ਸਿਲਸਿਲਾ ਚੱਲਿਆ ਉਸ ਤੋਂ ਪਹਿਲੇ ਇੱਥੇ ਦਰਮਾਨ ਪ੍ਰਾਇਮਰੀ ਸਕੂਲ ਹੁੰਦਾ ਰਿਹਾ ਸੀ। ਅੱਛਾ। ਉਹ ਬਾਅਦ ਕਹਿੰਦੇ ਨੇ ਕਿ ਚੌਥੀ ਤੱਕ ਹੁੰਦਾ ਰਿਹਾ ਬਜ਼ੁਰਗ, ਤੇ ਕਈ ਕਹਿੰਦੇ ਪੰਜਵੀਂ ਤੱਕ। ਉਹ ਜਿਹੜਾ ਹੁੰਦਾ ਸੀ ਸਕੂਲ ਉਹ ਪਿੰਡੂ ਸ਼ਮਾਲ ਵਾਲੀ ਸਾਈਡ ਤੇ, ਹੁਣ ਉੱਥੇ ਰਿਹਾਇਸ਼ਾਂ ਬਣ ਗਈਆਂ। ਉਹ ਮੈਂ ਆਪਣੇ ਬਚਪਨ 'ਚ ਅਸੀਂ ਦੇਖਿਆ ਉੱਥੇ ਢੇਰ ਲੱਗੇ ਹੁੰਦੇ ਤੇ ਉੱਥੇ ਛੋਟੀ ਟਾਇਲ ਜਿਹੜੀ ਹੁੰਦੀ ਸੀ ਨਾ ਨਾਨਕਸ਼ਾਹੀ ਹੋਏ ਤੇ ਉਹਨੂੰ ਕਹਿੰਦੇ ਉੱਥੇ ਪੇਜ ਹੁੰਦੀ। ਮੈਂ ਕਿਸ ਤਰ੍ਹਾਂ ਖਜਲ ਦੇ ਨਾਲ ਢੇਰ ਲੱਗੇ ਤੇ ਉਹਨੂੰ ਕਹਿੰਦੇ ਟੱਠਾ ਸਕੂਲ।
ਜਿਹੜੀ ਮੈਂ ਆਪਣੇ ਬਚਪਨ ਉਦੋਂ ਜਿਹੜੇ ਜਾਂਦੇ ਹਨ ਨਾਲੋਂ ਰਸਤਾ ਸੀ ਸਾਡੇ ਪਿੰਡਾਂ ਦੇ ਸਮਾਲ ਵਾਲੀ ਸਾਡੇ ਨੱਕੀ ਉੱਥੋਂ ਹੀ ਰਸਤਾ ਜਾਂਦਾ ਰਹੀ ਨਾਲ ਢੇਰ ਹੁੰਦੇ ਉਹਦੇ ਨਾਲ ਹੀ ਫਿਰ ਤਲਾਬ ਹੀ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਉਹ ਤਲਾਬ ਦੇ ਕੰਢੇ ਤੇ ਕੋਨੇ ਤੇ ਦੱਖਣ ਵਾਲੀ ਸਾਈਡ ਦੇ ਤੇ ਲਹਿੰਦੇ ਵਾਲੀ ਸਾਈਡ ਤੇ ਇੱਕ ਹਿੰਦੂ ਮੰਦਿਰ ਹੁੰਦਾ ਰਿਹਾ ਸੀ ਉਹ ਜਿਹੜਾ ਹਿੰਦੂ ਮੰਦਿਰ ਸੀ ਨਾ ਇੱਕ ਤੇ ਇਹ ਹੁੰਦਾ ਮੰਦਿਰ ਨਾ ਬੜਾ ਉਹ ਜਿਹੜਾ ਸੀ ਮਤਲਬ ਯਾਰ ਛੋਟਾ ਸੀ ਤੇ ਉਹਦੇ ਕੰਢੇ ਤੇ ਹੁੰਦਾ ਰਿਹਾ ਤੇ ਉਹ ਮੇਰੇ ਖਿਆਲ 'ਚ ਸ਼ਾਇਦ ਹਿੰਦੂ ਲੋਕ ਉਹਦੇ ਤਲਾਬ 'ਚ ਮਤਲਬ ਕਿ ਇਸ਼ਨਾਨ ਕਰਨ ਤੋਂ ਬਾਅਦ ਮਤਲਬ ਕਿ ਉਹਦੇ 'ਚ ਇਬਾਦਤ ਬੂਤ ਕਰਦੇ ਹੋਣ ਇਸ ਤਰ੍ਹਾਂ ਜਿਹੜੀ ਕੋ ਮੰਦਿਰ ਉਹ ਮੰਦਿਰ ਵੀ ਟੱਟ ਉੱਠ ਕੇ ਉੱਥੇ ਵਿਚਾਰੇ ਹੁਣ ਮਤਲਬ ਕਿ ਤਲਾਬ ਵੀ ਖਤਮ ਹੋ ਗਏ ਰਿਹਾਇਸ਼ਾਂ ਬਣ ਗਈਆਂ ਠੀਕ ਹੈ ਤੇ ਉਹਦੇ ਨਾਲ ਹੀ